ਇਹੋ ਜਿਹੇ 20-50 ਨੌਜਵਾਨ ਹੈਗੇ ਆ ਜਿਹੜੇ ਸੱਚੀ ਗੱਲ ਕਹਿੰਦੇ ਆ। ਨਹੀਂ ਤਾਂ ਬਹੁਤੇ ਜ਼ਿਆਦਾ ਜਦੋਂ ਟੀਵੀ ਚੈਨਲਾਂ ਤੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਫਿਕਰ ਪਿਆ ਰਹਿੰਦਾ ਵੀ ਸਾਨੂੰ ਕਿਤੇ ਕੋਈ ਪੰਥਕ ਨਾ ਸਮਝ ਲਵੇ। ਖਾਲਿਸਤਾਨੀ ਵਾਲੀ ਤਾਂ ਗੱਲ ਬੜੀ ਦੂਰ ਆ। ਹੁਣ ਇਹ ਜਿਹੜੀ ਬਿਰਤੀ ਆ, ਇਹ ਜਿਹੜੀ ਸੋਚ ਆ, ਉਹ ਪੰਥ ਦਾ ਜਾਂ ਸਿੱਖ ਕੌਮ ਦਾ ਕੇਸ ਕਿਵੇਂ ਪੇਸ਼ ਕਰਨ ਦੇ ਦੂਗੀ ਕਿਸੇ ਬੰਦੇ ਨੂੰ। ਕਿ ਅੱਜ ਦਾ ਦੌਰ ਬਿਰਤਾਂਤ ਦਾ ਦੌਰ, ਨੈਰੇਟਿਵ ਦੀ ਜੰਗ ਜਿਹੜੀ ਆ, ਤੇ ਜਿਹੜਾ ਬੰਦਾ ਆਪਦੇ ਹੱਕ 'ਚ ਮਾਹੌਲ ਸਿਰਜ ਗਿਆ ਕੌਮਾਂ ਨੂੰ ਨਾਇਕ ਤੋਂ ਖਲਨਾਇਕ ਬਣਾਉਣ ਲਈ ਬਿਰਤਾਂਤ ਸਿਰਜੇ ਜਾਂਦੇ। ਆ ਜਿਹੜੀ ਧੁਰੰਦਰ ਫਿਲਮ ਆਈ ਆ, ਕੀ ਆ ਮੋਟੇ ਤੌਰ ਤੇ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਕੁਝ ਇਹੋ ਜਿਹੀਆਂ ਘਟਨਾਵਾਂ ਇਕੱਠੀਆਂ ਕਰਕੇ ਲਿਖੀਆਂ ਗਈਆਂ, ਫਿਲਮਾਈਆਂ ਗਈਆਂ, ਜਿਨ੍ਹਾਂ ਦਾ ਮੋਟਾ ਜਿਹਾ ਹਿਸਾਬ ਕਿਤਾਬ ਇਹ ਰੱਖਿਆ ਹੋਇਆ ਸੀ ਵੀ ਮੋਦੀ ਸਾਹਿਬ ਦੀ ਜੈ ਜੈਕਾਰ ਕਰ। ਹਰ ਘਟਨਾ ਤੋਂ ਬਾਅਦ, ਫਿਲਮ ਦੇ ਐਕਸ਼ਨ ਤੋਂ ਬਾਅਦ ਦਰਸ਼ਕ ਜਿਹੜਾ ਉਹ ਇਹ ਕਵੇ ਸ਼ੁਕਰ ਆ ਮੁਲਕ 'ਚ ਮੋਦੀ ਹੈਗਾ। ਇਵੇਂ ਹੀ ਪੁਰਾਣੇ ਗ੍ਰੰਥ ਲਿਖੇ ਗਏ ਨੇ, ਹੁਣ ਅਗਲੇ ਫਿਲਮਾਂ ਬਣਾਉਣ ਲੱਗ ਗਏ। ਅਗਲਿਆਂ ਕੋਲੇ ਮਾੜਾ ਮੂੰਹ ਰੁਪਈਏ ਨੇ, ਸਾਧਨ ਨੇ, ਉਹ ਤਾਂ ਫਿਲਮਾਂ ਬਣਾ ਕੇ ਵੀ ਆਪਦੇ ਹੱਕ 'ਚ ਮਾਹੌਲ ਸਿਰਜਣ ਲੱਗ ਪਏ। ਕੀ ਆਪਣੀ ਕੌਮ ਕੋਲੇ ਇਹੋ ਜਿਹਾ ਹਿਸਾਬ ਕਿਤਾਬ ਹੈ? ਆਪਾਂ ਖਾਲੜੇ ਉੱਤੇ ਇੱਕ ਫਿਲਮ ਬਣਾਈ ਜਿਹਦੇ ਰਾਹੀਂ ਸਿਰਫ ਇਹ ਦੱਸਣਾ ਸੀ ਕਿ ਸਾਡੀ ਕੌਮ ਦੇ ਬੇਅੰਤ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਲਾਵਾਰਸ ਲਾਸ਼ਾਂ ਕਹਿ ਕੇ ਫੂਕਿਆ ਗਿਆ। ਪਰ ਉਹਨਾਂ ਲਾਵਾਰਸ ਲਾਸ਼ਾਂ ਦੀ ਖੋਜ ਕਰਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਆਖਰ ਲਾਵਾਰਸ ਲਾਸ਼ ਬਣਾ ਧਰਿਆ। ਇੰਨੀ ਗੱਲ ਨੂੰ ਕਹਿੰਦੀ, ਇਸ ਸੱਚ ਨੂੰ ਉਜਾਗਰ ਕਰਦੀ ਫਿਲਮ ਜਿਹੜੀ ਆ ਉਹ ਚੱਲਣ ਨਹੀਂ ਦਿੱਤੀ ਜਾ ਰਹੀ। ਪਰ ਚਮਕੀਲੇ ਤੇ ਬਣਾ ਲਓ ਜਾਂ ਕੋਈ ਹੋਰ ਮਾੜੀ ਗੱਲ ਤੇ ਫਿਲਮ ਬਣਾ ਲਓ, ਫਿਰ ਕੋਈ ਰੋਕ ਟੋਕ ਨਹੀਂ। ਕਿ ਇੰਡੀਅਨ ਮੀਡੀਆ ਜਿਹੜਾ ਹੈ ਉਹ ਬੜੀ ਸਕੀਮ ਨਾਲ ਤੁਹਾਡੀ ਕੌਮ ਨੂੰ ਬਹੁਤ ਹੀ ਗੁੰਮਰਾਹ ਕਰਨ ਲੱਗਿਆ ਹੋਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੌਰ ਵਿੱਚ ਕੋਈ ਵਿਰਲਾ ਹੀ ਆ ਜਿਹਦਾ ਸੋਸ਼ਲ ਮੀਡੀਆ ਅਕਾਊਂਟ ਨਾ ਹੋਵੇ। ਸੋ ਆਪਣੇ ਵਿੱਚੋਂ ਸਾਰਿਆਂ ਦਾ ਸੋਸ਼ਲ ਮੀਡੀਆ ਜਿਹੜਾ ਅਕਾਊਂਟ ਹੈ ਉਹਦੇ ਉੱਤੇ ਬੜਾ ਕੁਝ ਆਉਂਦਾ। ਪਰ ਇੱਕ ਮੈਂ ਅੱਜ ਬੇਨਤੀ ਕਰਨ ਲੱਗਿਆ ਕਿ ਗੋਦੀ ਮੀਡੀਆ, ਭਾਰਤ ਦਾ ਜਿਹੜਾ ਗੋਦੀ ਮੀਡੀਆ, ਉਹਦੀਆਂ ਪਿਛਲੇ 10-15 ਦਿਨਾਂ ਤੋਂ ਬਹੁਤ ਸਾਰੀਆਂ ਜਿਹੜੀਆਂ ਕਲਿੱਪਸ ਨੇ, ਜਿਹੜੀਆਂ ਇਹ ਡਿਸਕਸ਼ਨਸ, ਡਿਬੇਟਸ ਕਰਦੇ ਆ, ਵਿਚਾਰ ਗੋਸ਼ਟੀਆਂ, ਵਿਚਾਰ ਚਰਚਾ, ਉਹਦੇ ਬਹੁਤ ਸਾਰੇ ਕਲਿੱਪਸ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੇ ਆ। ਘੱਟੋ ਘੱਟ 200 ਕਲਿੱਪਸ ਵਾ। ਇਹ ਜਿਹੜਾ ਆਹ ਜੰਗ ਜੀ ਵਾਲਾ ਮਾਹੌਲ ਆ, ਜਦੋਂ ਅਮਰੀਕਾ, ਇਜ਼ਰਾਈਲ, ਈਰਾਨ ਦੀ ਜੰਗ ਵਾਲਾ ਦੌਰ ਚੱਲਿਆ। ਵੈਸੇ ਤਾਂ ਅੱਜ ਇਹ ਬਿਆਨ ਇੱਥੇ ਭਾਰਤ ਦੇ ਅਖਬਾਰਾਂ 'ਚ ਛਪਿਆ ਕਿ ਮਿਸਟਰ ਟਰੰਪ ਨੇ ਕਿਹਾ ਕਿ ਦੋ ਹਫ਼ਤਿਆਂ ਦੇ ਵਿੱਚ ਅਸੀਂ ਈਰਾਨ ਨੂੰ ਛੱਡ ਜਾਵਾਂਗੇ। ਤੇ ਲੱਗਦਾ ਹੈਗਾ ਕਿ ਇਹ ਜਿਹੜੀ ਜੰਗ ਆ ਇਹ ਹੁਣ ਸ਼ਾਇਦ ਨਿਬੜ ਜਾਵੇ। ਇਜ਼ਰਾਈਲ ਆਪਦੇ ਤਰੀਕੇ ਨਾਲ ਇਸ ਜੰਗ ਨੂੰ ਕਿਵੇਂ ਲੈਂਦਾ, ਜਾਂ ਹੋਰ ਮੁਲਕ ਜਿਹੜੇ ਇਸ ਸਾਰੀ ਖੇਡ 'ਚ ਸ਼ਾਮਲ ਨੇ। ਪਰ ਇੱਕ ਵਾਰੀ ਸੁੱਖ ਦਾ ਸਾਹ ਆਇਆ। ਖੈਰ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਜਦੋਂ ਗੋਦੀ ਮੀਡੀਆ, ਸਾਡਾ ਭਾਰਤ ਦਾ ਗੋਦੀ ਮੀਡੀਆ, ਅੰਜਨਾ, ਓਮ ਕਸ਼ਯਪ, ਰੂਬੀਆ ਲਿਆਕਤ, ਕਈ ਇੱਦਾਂ ਦੇ ਹੋਰ ਚਿਹਰੇ ਨੇ, ਇਹਨਾਂ ਬਾਰੇ ਅਸੀਂ ਜਦੋਂ ਤੋਂ ਸੋਸ਼ਲ ਮੀਡੀਆ ਸ਼ੁਰੂ ਹੋਇਆ, ਹੁਣ ਬਹੁਤੇ ਲੋਕ ਇਹਨਾਂ ਦੇ ਟੀਵੀ ਚੈਨਲਾਂ ਦੇ ਉੱਤੇ ਬਹਿਸਾਂ ਨੂੰ, ਪ੍ਰੋਗਰਾਮਾਂ ਨੂੰ ਹੁਣ ਦੇਖਦੇ ਹੀ ਨਹੀਂ। ਕਿਉਂਕਿ ਜਿਸ ਤਰੀਕੇ ਨਾਲ ਉੱਥੇ ਭਕਾਈ ਚੱਲਦੀ ਆ, ਭੌਂਕੜਬਾਜ਼ੀ ਚੱਲਦੀ ਆ, ਉਹ ਤੋਂ ਬਹੁਤ ਲੋਕ ਫਿਰ ਦੁਖੀ ਹੋ ਕੇ ਛੱਡ ਹੀ ਗਏ ਵੀ ਕੀ ਦੇਖਣਾ ਇਹਨਾਂ ਨੂੰ। ਪਿਛਲੇ ਸਾਲ ਜਦੋਂ ਪਾਕਿਸਤਾਨ ਨਾਲ ਖੜਕਾ ਦੜਕਾ ਹੋਇਆ, ਉਸ ਦੌਰ ਵਿੱਚ ਭਾਰਤ ਦੇ ਗੋਦੀ ਮੀਡੀਆ ਦਾ ਜਿਹੜਾ ਜਲੂਸ ਨਿਕਲਿਆ,
ਇਹ ਮਤਲਬ ਕਿ ਅਜੇ ਲੋਕ ਸੁੱਤੇ ਪਏ ਉੱਠਦੇ ਸੀ ਤੇ ਇਹ ਲੱਗਣ ਲਾ ਦਿੰਦੇ ਸੀਗੇ ਟੀਵੀ ਚੈਨਲਾਂ ਦੇ ਉੱਤੇ ਕਿ ਰਾਤ ਜੀ ਬਸ ਭਾਰਤ ਦੀ ਫੌਜ ਨੇ ਲਾਹੌਰ ਤਬਾਹ ਕਰਤਾ, ਕਰਾਚੀ ਦੀਆਂ ਬੂੰਦਾਂ ਬੂੰਦਾਂ ਉਡਾਤੀਆਂ ਜੀ, ਇਸਲਾਮਾਬਾਦ ਦਾ ਲੱਭਦਾ ਹੀ ਕੁਛ ਨਹੀਂ, ਉੱਥੋਂ ਜੀ ਐ ਹੋ ਗਿਆ ਉਹ ਹੋ ਗਿਆ। ਉਧਰੋਂ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ, ਉਧਰੋਂ ਲੋਕ ਵੀਡੀਓ ਪਾ ਕੇ ਦਿਖਾਇਆ ਕਰਨ ਵੀ ਲਾਹੌਰ ਦੇ ਵਿੱਚ ਅਸੀਂ ਬਾਜ਼ਾਰਾਂ ਦੇ ਵਿੱਚ ਬੜੀ ਮੌਜ ਨਾਲ ਘੁੰਮ ਰਹੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਭਾਰਤੀ ਗੋਦੀ ਮੀਡੀਆ ਨੇ ਜਿਸ ਤਰੀਕੇ ਨਾਲ ਆਪਦਾ ਤੇ ਆਪਦੇ ਨਾਲੋਂ ਵੱਧ ਭਾਰਤ ਦੀ ਫੌਜ ਦਾ ਉਹਨਾਂ ਦਿਨਾਂ 'ਚ ਜਲੂਸ ਕਢਾਇਆ, ਉਦੋਂ ਬਾਅਦ ਵਿੱਚ ਤਾਂ ਜਾਣੀ ਕਿ ਬਹੁਤ ਹੀ ਜ਼ਿਆਦਾ ਹਾਸੋਹੀਣੀ ਜੀ ਇਹਨਾਂ ਦੀ ਹਾਲਤ ਬਣੀ ਹੋਈ ਹੈ। ਕੋਈ ਸੀਰੀਅਸ ਲੈਂਦਾ ਹੀ ਨਹੀਂ ਇਹਨਾਂ ਦੀ ਗੱਲ ਨੂੰ। ਹੁਣ ਤਾਂ ਵਿਚਾਰੇ ਇਹ ਜਦੋਂ ਸੌਹਾਂ ਖਾ ਖਾ ਕੇ ਵੀ ਕਹਿੰਦੇ ਆ ਵੀ ਸੱਚ ਆ ਜੀ, ਇਹ ਗੱਲ ਮੰਨ ਲਓ, ਇਹ ਮੋਦੀ ਨੇ ਨਹੀਂ ਸਾਨੂੰ ਕਿਹਾ, ਲੋਕ ਫਿਰ ਵੀ ਯਕੀਨ ਨਹੀਂ ਕਰਦੇ। ਖੈਰ, ਇਹ ਇੱਕ ਇਹਨਾਂ ਦਾ ਸਟਾਈਲ ਸੀਗਾ ਕਿ ਕਿਸੇ ਮੁਸਲਮਾਨ ਨੂੰ ਬਿਠਾ ਲੈਂਦੇ ਸੀਗੇ। ਉਹ ਪਹਿਲੀ ਗੱਲ ਤਾਂ ਕੋਈ ਚੱਜ ਹਾਲ ਦਾ ਮੁਸਲਮਾਨ ਬਿਠਾਉਣਾ ਹੀ ਨਹੀਂ ਜਦੋਂ ਡਿਬੇਟ ਕਰਨੀ ਹੈ। ਕੋਈ ਵਿਚਾਰਾ ਭੌਂਦੂ ਜਿਹਾ ਫੜ ਕੇ ਮੁਸਲਮਾਨ ਬਿਠਾ ਲੈਣਾ, ਉਹਦੇ ਨਾਲ 4 ਜਣੇ ਜਿਹੜੇ ਨੇ ਬਿਠਾਉਣੇ ਹੋਰ, ਇੱਕ ਜੀ ਵਿਸ਼ੇ ਦਾ ਮਾਹਿਰ ਆ, ਇੱਕ ਜੀ ਫਲਾਨਾ ਆ, ਇੱਕ ਧਮਕਾਨਾ। ਉਹ ਸਾਰੇ ਹਿੰਦੂ ਕੱਟੜਪੰਥੀ ਹੁੰਦੇ ਸੀ ਤੇ 5ਵੀਂ ਐਂਕਰ, 5 ਜਣਿਆਂ ਨੇ ਰਲ ਕੇ ਉਸ ਬੰਦੇ ਨੂੰ ਫੱਟੀ ਤੇ ਖਿੱਦੋ ਵਾਂਗੂ ਭੜਕਾਉਣਾ ਤੇ ਬਹੁਤ ਜ਼ਿਆਦਾ ਮਾੜਾ ਹਾਲ ਹੁੰਦਾ ਸੀ। ਖੈਰ, ਮੁਸਲਮਾਨਾਂ ਦੀ ਤਾਂ ਜੋ ਇੰਟਰਨੈਸ਼ਨਲ ਲੈਵਲ ਤੇ ਇਹ ਖੇਡ ਚੱਲਦੀ ਸੀ ਇਹਨਾਂ ਦੇ ਗੋਦੀ ਮੀਡੀਆ ਰਾਹੀਂ, ਉਹ ਵੱਖਰੀ ਸੀ। ਪਰ ਜਿਹੜੇ ਪੰਜਾਬ ਲੈਵਲ ਦੇ ਚੈਨਲ ਨੇ, ਉਹਦੇ ਉੱਤੇ ਬਹੁਤੇ ਸਿੱਖ ਮਸਲਿਆਂ ਤੇ ਜਾਂ ਪੰਜਾਬ ਦੇ ਮਸਲਿਆਂ ਦੇ ਉੱਤੇ ਜੇ ਕਿਤੇ ਚਰਚਾ ਛਿੜਨੀ ਜਾਂ ਚਰਚਾ ਹੋਣੀ ਹੁੰਦੀ ਆ, ਪੀਟੀਸੀ ਜਾਂ ਜਿਹੜੇ ਇੱਥੇ ਹੋਰ ਚੈਨਲ ਨੇ, ਇਹਨਾਂ ਨੇ ਵੀ ਫਿਰ ਉਹ ਨੈਸ਼ਨਲ ਏਜੰਡੇ ਤਹਿਤ ਉਹ ਕੰਮ ਫੜ ਲਿਆ ਬਈ ਸਿੱਖਾਂ ਦੇ ਵਿੱਚੋਂ ਕੋਈ ਬੰਦਾ ਸੱਦਣਾ ਤੇ ਬਾਕੀ 4-5 ਭਾਰਤ ਮਾਤਾ ਕੀ ਜੈ ਵਾਲੇ ਬਿਠਾ ਲੈਣੇ, ਐਂਕਰ ਵੀ ਉਧਰ ਹੁੰਦਾ ਸੀ ਤੇ ਸਿੱਖ ਦਾ ਜਲੂਸ ਕੱਢਣਾ। ਇਹ ਹਾਲਾਤ ਇੰਨੇ ਜ਼ਿਆਦਾ ਮਾੜੇ ਬਣਦੇ ਦੇਖੇ ਆ ਅਸੀਂ ਕਿ ਮੈਂ ਕਈ ਵਾਰ ਇਹ ਗੱਲ ਕਹਿਣੀ, ਜਿਨ੍ਹਾਂ ਨੇ ਜਾਣਾ ਇਹਨਾਂ ਚੈਨਲਾਂ ਉੱਤੇ ਇੰਟਰਵਿਊਆਂ ਡਿਸਕਸ਼ਨ 'ਚ, ਮੈਂ ਉਹਨਾਂ ਨੂੰ ਵੀ ਕਈਆਂ ਨੂੰ ਫੋਨ ਕਰਕੇ ਕਹਿਣਾ ਵੀ ਜੇ ਤੁਹਾਨੂੰ ਪਤਾ ਹੀ ਨਹੀਂ ਤੇ ਜਾਂਦੇ ਕਾਹਤੋਂ ਆ? ਜੇ ਤੁਸੀਂ ਉੱਥੇ ਸਾਡੀ ਕੌਮ ਦਾ ਕੇਸ, ਪੰਜਾਬ ਦਾ ਕੇਸ ਚੰਗੇ ਤਰੀਕੇ ਨਾਲ ਰੱਖਣ ਜੋਗੇ ਹੀ ਨਹੀਂ, ਫਿਰ ਨਾ ਜਾਓ। ਤੇ ਜਾਂ ਉੱਥੇ ਬੈਠਣ ਸਾਰ ਹੀ ਕਹਿ ਦਿਆ ਕਰੋ ਬਈ ਮੈਂ ਸਿੱਖ ਕੌਮ ਦਾ ਨੁਮਾਇੰਦਾ ਨਹੀਂ ਹੈਗਾ ਜੀ, ਨਾ ਮੈਂ ਪੰਜਾਬ ਦਾ ਨੁਮਾਇੰਦਾ, ਮੈਂ ਤਾਂ ਭਾਰਤ ਦਾ ਨੁਮਾਇੰਦਾ ਵਾਂ ਤੇ ਮੈਂ ਤਾਂ ਹਿੰਦੂਆਂ ਦੇ ਸਹਿਯੋਗੀ ਵਜੋਂ ਪੇਸ਼ ਹੋਇਆ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਉੱਥੇ ਜਦੋਂ ਗੱਲ ਚੱਲਣੀ ਤਾਂ ਉਹਨਾਂ ਤੋਂ ਇਹ ਕਹੀ ਨਹੀਂ ਸੀ ਹੁੰਦਾ, ਸਾਡੇ ਜਿਹੜੇ ਸਿੱਖ ਨੁਮਾਇੰਦੇ ਬਣ ਕੇ ਬੈਠੇ ਹੁੰਦੇ ਸੀ ਡਿਸਕਸ਼ਨ 'ਚ, ਕਿ ਸਿੱਖ ਇੱਕ ਵੱਖਰੀ, ਆਜ਼ਾਦ, ਵਿਲੱਖਣ, ਹੋਂਦ ਹਸਤੀ, ਆਇਡੈਂਟੀਟੀ ਵਾਲੀ ਕੌਮ ਹੈ। ਸਾਡਾ ਹਿੰਦੂਆਂ ਨਾਲੋਂ ਸਭ ਕੁਝ ਹੀ ਵੱਖਰਾ। ਤੁਹਾਡਾ ਸੰਵਿਧਾਨ ਜਾਂ ਤੁਹਾਡੇ ਲਿਖਤਾਂ ਗ੍ਰੰਥਾਂ ਜਾਂ ਤੁਹਾਡੇ ਹਿੰਦੂਆਂ ਦੇ ਵਿਦਵਾਨ ਕੀ ਕਹਿੰਦੇ ਆ, ਸਾਨੂੰ ਕੋਈ ਮਤਲਬ ਨਹੀਂ। ਸਾਡੀ ਆਪ ਦੀ ਜਿਹੜੀ ਹਿਸਟਰੀ ਆ ਜਾਂ ਆਪ ਦਾ ਫਲਸਫਾ, ਉਹਦੇ ਅਨੁਸਾਰ ਅਸੀਂ ਦੇਖਣਾ। ਸਾਨੂੰ ਕੋਈ ਮਤਲਬ ਨਹੀਂ ਤੁਹਾਡੀ ਭਾਰਤ ਮਾਤਾ ਨੂੰ ਕਿਹੜੀ ਗੱਲ ਦੀ ਕੀ ਪ੍ਰੋਬਲਮ ਆ। ਸਾਡੀ ਇੱਕ ਆਪ ਦੀ ਸੋਚ ਆ ਜਿਹਦੇ ਤਹਿਤ ਸਿੱਖ ਜਿਹੜੇ ਨੇ ਇਸ ਗੱਲ ਨੂੰ ਇਉਂ ਕਰਨਗੇ ਤੇ ਇਉਂ ਨਹੀਂ ਕਰਨਗੇ। ਇਹ ਗੱਲ ਕਹਿਣ ਦੀ ਬਜਾਏ ਸਾਡੇ ਬੰਦੇ ਆਤਮ ਸਮਰਪਣ ਕਰਕੇ ਹੀ ਬੈਠਦੇ ਸੀ ਪਹਿਲਾਂ ਹੀ ਜਣੇ। ਔਰ ਇਹ ਗੱਲ ਆਮ ਸਿੱਖਾਂ ਦੀ ਨਹੀਂ, ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਨੁਮਾਇੰਦੇ ਬੈਠਦੇ, ਕਦੇ ਕਦਾਈ ਕੋਈ ਚੱਜ ਹਾਲ ਦੀ ਗੱਲ ਕਰਨੀ, ਨਹੀਂ ਤਾਂ ਬਹੁਤਿਆਂ ਦਾ ਬੁਰਾ ਹਾਲ ਹੀ ਹੁੰਦਾ ਸੀ। ਹੁਣ ਜਦੋਂ ਅਕਾਲੀ ਦਲ ਬਾਦਲ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ 'ਚ ਬਹੁਤ ਸਾਰੇ ਫੈਡਰੇਸ਼ਨ ਦੇ ਪਲੇਟਫਾਰਮ ਵਾਲੇ ਨੌਜਵਾਨ ਗਏ ਤਾਂ ਸਾਨੂੰ ਜਾਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਇਹ ਵਹਿਮ ਜਿਹਾ ਪੈ ਗਿਆ ਵੀ ਚਲੋ ਹੁਣ ਤਾਂ ਵਧੀਆ ਬੰਦੇ ਵੀ ਆ ਗਏ। ਜਦੋਂ ਗੁਰਚਰਨ ਸਿੰਘ ਗਰੇਵਾਲ ਵਰਗੇ ਜਾਂ ਹੋਰ ਕਈ ਫੈਡਰੇਸ਼ਨ ਵਾਲੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਦੇ ਰੂਪ ਦੇ ਵਿੱਚ ਚੈਨਲਾਂ ਤੇ ਬੈਠਦੇ ਸੀ ਤੇ ਕਈ ਵਾਰ ਉਹਨਾਂ ਨੇ ਚੱਜ ਹੱਲ ਦੀ ਗੱਲ ਕਰ ਵੀ ਦੇਣੀ, ਪਰ ਬਹੁਤੇ ਜ਼ਿਆਦਾ ਜਿਹੜੇ ਫੈਡਰੇਸ਼ਨ ਵਾਲੇ ਵੀ ਸੀ ਉਹਨਾਂ ਨੇ ਵੀ ਜਾਣੀ ਕਿ ਸੇਵੀਆਂ ਤੇ ਨੂਣ ਭੁੱਕਣ ਵਾਲਾ ਕੰਮ ਹੀ ਕਰਨਾ। 2 ਗੱਲਾਂ ਮੈਂ ਦੱਸਦਾ। ਵਿਰਸਾ ਸਿੰਘ ਬਲਟੋਹਾ ਅਕਾਲੀ ਦਲ ਦਾ ਲੀਡਰ ਵੀ ਆ ਤੇ ਪੁਰਾਣਾ ਫੈਡਰੇਸ਼ਨਿਸਟ ਵੀ ਹੈ। ਜਦੋਂ ਅਕਾਲੀ ਭਾਜਪਾ ਗੱਠਜੋੜ ਚੱਲਦਾ ਸੀ, ਉਸ ਮੌਕੇ ਜਦੋਂ ਕਿਸੇ ਪੰਥਕ ਸੋਚ ਵਾਲੇ ਨੇ ਚੈਨਲ ਦੇ ਉੱਤੇ ਇਹ ਗੱਲ ਕਹਿਣੀ ਕਿ ਸਿੱਖਾਂ ਦੇ ਉੱਤੇ ਜੋ ਜ਼ੁਲਮ ਹੋਇਆ, ਜੋ 1984 ਦੇ ਜੂਨ ਮਹੀਨੇ ਸਾਡੇ ਨਾਲ ਵਾਪਰੀ,
ਇਹਦੇ ਲਈ ਕਾਂਗਰਸ ਦੇ ਬਰਾਬਰ ਹੀ ਬੀਜੇਪੀ ਦੋਸ਼ੀ ਹੈ। ਬੀਜੇਪੀ ਨੇ ਮਾਹੌਲ ਸਿਰਜਿਆ ਤੇ ਮਾਈ ਕੰਟਰੀ ਮਾਈ ਲਾਈਫ ਅਡਵਾਨੀ ਦੀ ਸਵੈ ਜੀਵਨੀ ਆ, ਜਿਹਦੇ ਇੰਨੇ ਸਫੇ ਨੰਬਰ ਦੇ ਉੱਤੇ ਉਹਨੇ ਆਪ ਮੰਨਿਆ ਕਿ ਇੰਦਰਾ ਗਾਂਧੀ ਨੂੰ ਅਸੀਂ ਕਿਵੇਂ ਇਸ ਗੱਲ ਲਈ ਮਜਬੂਰ ਕੀਤਾ ਜਾਂ ਤਿਆਰ ਕੀਤਾ। ਤੇ ਇਹੋ ਜਿਹੀਆਂ ਕਈ ਫੋਟੋਆਂ ਸਾਡੇ ਸਾਹਮਣੇ ਆ, ਜਦੋਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੇ ਆਗੂਆਂ ਨੇ, ਅਡਵਾਨੀ ਹੁਣਾਂ ਨੇ, ਹੋਰਾਂ ਆਗੂਆਂ ਨੇ ਮਾਰਚ ਕੱਢ ਕੇ ਇਹ ਮੰਗ ਕੀਤੀ ਕਿ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ ਇੱਥੇ ਫੌਜੀ ਕਾਰਵਾਈ ਕੀਤੀ ਜਾਵੇ। ਇਹ ਜਿਹੜੇ ਤੱਥ, ਸੱਚੇ ਤੱਥ, ਕਿਤਾਬ ਦੇ ਵਿੱਚੋਂ ਤੱਥ ਜਦੋਂ ਵੀ ਕੋਈ ਪੰਥਕ ਆਗੂ ਦਿੰਦਾ ਹੁੰਦਾ ਸੀ ਤਾਂ ਮੂਹਰਿਓਂ ਵਿਰਸਾ ਸਿੰਘ ਬਲਟੋਹਾ, ਇੱਕ ਤਾਂ ਉਹਦਾ ਬੋਲ ਬਾਣੀ ਉਹੋ ਜਿਹੀ ਹੈ ਤੇ ਉਹਨੇ ਪੀਟੀਸੀ ਵਾਲੇ, ਕਿਉਂਕਿ ਉਹ ਹੈ ਹੀ ਬਾਦਲ ਦਰੀਏ ਸੀ, ਉਹ ਉੱਥੇ ਫਿਰ ਉਹਨੇ ਪੂਰਾ ਠੋਕ ਵਜਾ ਕੇ ਕਹਿਣਾ ਤੁਸੀਂ ਪੜ੍ਹੀ ਆ ਕਿਤਾਬ, ਤੁਸੀਂ ਦੇਖਿਆ ਵੀ ਆ, ਐ ਆ ਬੂਆ। ਉਹਨੇ ਇਹੋ ਜਿਹੇ ਲਹਿਜੇ 'ਚ ਗੱਲ ਕਰਨੀ ਵੀ ਜੇਕਰ ਸਾਹਮਣੇ ਵਾਲਾ ਬੰਦਾ ਉਹਦੀ ਗੱਲ ਨੂੰ ਕੱਟਣ ਲਈ ਕੋਈ ਤਰਕ ਦਲੀਲ ਪੇਸ਼ ਵੀ ਕਰਨ ਲੱਗਦਾ ਤਾਂ ਪੀਟੀਸੀ ਵਾਲਿਆਂ ਦਾ ਜਿਹੜਾ ਐਂਕਰ ਹੁੰਦਾ ਸੀ ਉਹ ਫਿਰ ਵਿਚਾਲੇ, ਦੇਖੋ ਜੀ ਤੁਸੀਂ ਉਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦਿਓ, ਤੁਹਾਡੀ ਜਦੋਂ ਵਾਰੀ ਆਊ ਤੁਸੀਂ ਉਦੋਂ ਬੋਲਿਓ ਜੀ। ਉਹਨੇ ਆਪਦਾ ਝੂਠ ਇੰਨਾ ਧੜੱਲੇ, ਇੰਨਾ ਠੋਸ ਲਹਿਜੇ 'ਚ ਕਰਨਾ ਬਈ ਕਈ ਜਿਹੜੇ ਦਰਸ਼ਕ ਹੁੰਦੇ ਆ, ਕਈ ਤਾਂ ਹੁੰਦੇ ਆ ਜਿਹੜੇ ਸੱਚ ਝੂਠ ਦੀ ਪਰਖ ਕਰਨ ਵਾਲਾ ਦਰਸ਼ਕ ਹੁੰਦਾ, ਬਹੁਤ ਤਾਂ ਵਿਚਾਰੇ ਸੰਗਤ ਮਾਤਾ ਦਾ ਮਾਲ ਹੀ ਹੁੰਦੀ, ਤਾਂ ਉਹਨਾਂ ਨੂੰ ਐ ਲੱਗਣ ਲੱਗ ਜਾਣਾ ਵੀ ਵਿਰਸਾ ਸਿੰਘ ਬਲਟੋਹਾ ਝੂਠ ਤਾਂ ਨਹੀਂ ਬੋਲਦਾ ਹੋਣਾ, ਅਕਾਲੀ ਦਲ ਦਾ ਲੀਡਰ ਵਾ, ਤੇ ਨਾਲ ਐਂਕਰ ਵੀ ਰਲਿਆ ਹੁੰਦਾ ਸੀ। ਵਿਰਸਾ ਸਿੰਘ ਬਲਟੋਹੇ ਨੇ ਅਡਵਾਨੀ ਦੀ ਕਿਤਾਬ ਦੇ ਸੱਚ ਨੂੰ ਝੂਠਾ ਸਾਬਤ ਕਰਨ ਲਈ ਜਿੰਨੀ ਵੇਰ ਪੀਟੀਸੀ ਤੇ ਭਕਾਈ ਮਾਰੀ ਆ, ਉਹ ਇੱਕ ਰਿਕਾਰਡ ਹੀ ਕਾਇਮ ਕੀਤਾ ਹੋਇਆ ਸੀ। ਹੁਣ ਹੈ ਤਾਂ ਫੈਡਰੇਸ਼ਨਿਸਟ ਸੀ ਪੁਰਾਣਾ, ਪਰ ਉਹਨੇ ਉਸ ਮੌਕੇ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਜੋ ਸਿੱਖਿਆ ਲਈ ਸੀ, ਅਸੀਂ ਵੀ ਫੈਡਰੇਸ਼ਨਿਸਟ ਰਹੇ ਹਾਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੁੰਦੀ ਸੀ ਪਹਿਲਾਂ, ਫਿਰ ਸਿੱਖ ਸਟੂਡੈਂਟਸ ਫੈਡਰੇਸ਼ਨ ਬਣੀ। ਇਸ ਫੈਡਰੇਸ਼ਨ ਨੇ ਕੌਮ ਦੇ ਸੰਘਰਸ਼ ਵਿੱਚ ਵੀ ਯੋਗਦਾਨ ਪਾਇਆ, ਪਰ ਫੈਡਰੇਸ਼ਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਵਾਲੇ ਨੌਜਵਾਨ ਆਏ। ਇੱਕ ਉਹ ਵਰਗ ਸੀ ਜਿਹੜੇ ਕੌਮ ਨੂੰ ਸਮਰਪਿਤ ਸੀ, ਸਿਰਾਂ ਤੇ ਖੱਫਣ ਬੰਨ੍ਹ ਕੇ ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਯੋਗਦਾਨ ਪਾਇਆ। ਇੱਕ ਫੈਡਰੇਸ਼ਨ ਵਾਲੇ ਉਹ ਸੀ ਜਿਹੜੇ ਕੌਮ ਪ੍ਰਸਤੀ ਦਾ, ਪੰਥ ਪ੍ਰਸਤੀ ਦਾ ਮਾਦਾ ਤਾਂ ਰੱਖਦੇ ਸੀ, ਪਰ ਉਹਨਾਂ ਨੂੰ ਨਾਲ ਇਹ ਵੀ ਸੀ ਵੀ ਆਪਾਂ ਤਾਂ ਐਮਐਲਏ ਐਮਪੀ ਬਣਨ ਵਾਲੇ ਪਾਸੇ ਜ਼ਿਆਦਾ ਧਿਆਨ ਦੇਣਾ। ਔਰ ਇਹੋ ਜਿਹਾ ਜੋ ਇਲਾਵਾ ਇੱਕ ਉਹ ਸੀ ਵੀ ਆਪਾਂ ਤਾਂ ਜੀ ਜੋ ਕੁਝ ਇੱਥੋਂ ਸਿੱਖਣਾ, ਜਿੰਨਾ ਟਾਈਮ ਪੜ੍ਹਦੇ ਆ ਉਹਨਾਂ ਟਾਈਮ ਵੱਖਰੀ ਗੱਲ ਆ, ਪਰ ਬਾਅਦ ਵਿੱਚ ਆਪਾਂ ਆਪਦੀ ਜ਼ਿੰਦਗੀ ਜਿਉਣੀ ਆ। ਤੇ ਇਹ ਬਹੁਤ ਮਤਲਬ ਘੱਟ ਲੋਕਾਂ ਨੂੰ ਪਤਾ ਕਿ ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਇਹਨਾਂ ਵਿੱਚ ਵੀ ਬੜੀ ਵੱਡੀ ਗਿਣਤੀ 'ਚ ਪਹਿਲੋਂ ਫੈਡਰੇਸ਼ਨ 'ਚ ਰਹੇ ਨੇ, ਪਰ ਬੈਂਕਾਂ 'ਚ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਜ਼ਿੰਦਗੀ ਦੇ ਖੇਤਰ ਨੇ ਉਹਨਾਂ 'ਚ ਫੈਡਰੇਸ਼ਨ ਦੇ ਨੌਜਵਾਨ ਰਹੇ ਨੇ। ਤੇ ਜਦੋਂ ਇੱਕ ਕਿਤਾਬ ਜਸਵੀਰ ਸਿੰਘ ਸਰਨਾ ਨਾਮੀ ਫੈਡਰੇਸ਼ਨ ਦੇ ਇੱਕ ਆਗੂ ਨੇ ਲਿਖੀ ਸੀ, ਬਾਜ਼ਨਾਮਾ, ਉਹਦੇ ਮਗਰਲੇ ਪਾਸੇ ਨਾ ਲਿਸਟ ਛਾਪੀ ਹੋਈ ਆ ਕਿ ਕਿਹੜੇ ਕਿਹੜੇ ਫੈਡਰੇਸ਼ਨ ਦੇ ਆਗੂਆਂ ਨੇ ਪੰਥ ਅਤੇ ਪੰਜਾਬ ਜਾਂ ਦੁਨੀਆ ਦੀ ਹਿਸਟਰੀ ਦੇ ਵਿੱਚ ਕੋਈ ਮਾਰਕਾ ਮਾਰਿਆ। ਬਹੁਤ ਲੋਕ ਉਹ ਲਿਸਟ ਦੇ ਵਿੱਚੋਂ ਨਾਂ ਪੜ੍ਹ ਕੇ ਹੱਕੇ ਬੱਕੇ ਹੋ ਜਾਂਦੇ ਆ ਵੀ ਆਹ ਫੈਡਰੇਸ਼ਨ ਦੇ ਨੌਜਵਾਨ ਸੀਗੇ। ਖੈਰ, ਹੁਣ ਜਿਹੜੇ ਤਾਂ ਪੰਥ ਨੂੰ ਸਮਰਪਿਤ, ਕੌਮ ਦਾ ਦਰਦ ਰੱਖਣ ਵਾਲੇ ਉੱਥੋਂ ਸਿੱਖਦੇ ਰਹੇ, ਕਿਉਂਕਿ ਗੁਰਮਤਿ ਟ੍ਰੇਨਿੰਗ ਕੈਂਪਾਂ ਰਾਹੀਂ ਫੈਡਰੇਸ਼ਨ ਨੇ ਬਹੁਤ ਵੱਡੇ ਪੱਧਰ ਤੇ ਸਿੱਖ ਨੌਜਵਾਨਾਂ ਨੂੰ ਸਿੱਖੀ ਦਾ ਪਾਠ ਪੜ੍ਹਾਇਆ, ਗੁਰਮਤਿ ਦੇ ਧਾਰਨੀ ਕੀਤਾ। ਪਰ ਇੱਕ ਉਹ ਵੀ ਸੀ ਜਿਹੜੇ ਮੌਕਾ ਪ੍ਰਸਤੀ ਸਿੱਖ ਗਏ, ਜਿਵੇਂ ਆਪਾਂ ਕਈ ਫੈਡਰੇਸ਼ਨ ਵਾਲਿਆਂ ਦੇ ਬਾਰੇ ਜਾਣਦੇ ਹਾਂ। ਹੁਣ ਇੱਕ ਵੇਲਾ ਆਇਆ ਜਦੋਂ ਵਿਰਸਾ ਸਿੰਘ ਬਲਟੋਹੇ ਦੀ ਜਿਵੇਂ ਆਪਾਂ ਗੱਲ ਕੀਤੀ ਆ, ਐਵੇਂ ਹੀ ਸਰਚਾਂਦ ਸਿੰਘ ਜਿਹੜਾ ਪਹਿਲਾਂ ਦਮਦਮੀ ਟਕਸਾਲ ਦੇ ਨਾਲ ਵੀ ਜੁੜਿਆ ਰਿਹਾ, ਮਜੀਠੀਏ ਦਾ ਵੀ ਕੰਮ ਕਰਦਾ ਸੀ, ਹੁਣ ਉਹ ਬੀਜੇਪੀ ਨਾਲ ਚਲੇ ਗਏ। ਸਰਚਾਂਦ ਸਿੰਘ ਅੱਜ ਕੱਲ ਬੀਜੇਪੀ ਨੂੰ ਜਸਟੀਫਾਈ ਕਰਨ ਲਈ ਵੱਡੇ ਵੱਡੇ ਲੇਖ ਵੀ ਲਿਖਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਵੀ ਕੋਈ ਪੰਥਕ ਗੱਲ ਹੋ ਰਹੀ ਹੋਵੇ ਉੱਥੇ ਜਾ ਕੇ ਉਹਨੇ ਪੁੱਠੀ ਸਿੱਧੀ ਕੋਈ ਮਤਲਬ ਗੱਲ ਕਰਨੀ ਹੁੰਦੀ, ਭਾਵੇਂ ਲੋਕ ਉਹਦੀ ਗੱਲ ਨੂੰ ਕੱਟਦੇ ਹੀ ਰਹਿਣ, ਸਬੂਤ ਦੇਣ, ਪਰ ਉਹਨੇ ਆਪਦਾ ਢੌਂਚੂ ਵਜਾਈ ਜਾਣਾ। ਇਹ ਫੈਡਰੇਸ਼ਨ ਵਾਲੇ ਵੀ ਆਪਦੇ ਆਪ ਨੂੰ ਪੰਥ ਪ੍ਰਸਤ ਦੱਸਦੇ ਆ,
ਜਿਨ੍ਹਾਂ ਦਾ ਇੱਕ ਇੱਕ ਕਦਮ ਕੌਮ ਦੇ ਦੁਸ਼ਮਣਾਂ ਨੂੰ ਮਜ਼ਬੂਤ ਕਰਨ ਵਾਲਾ ਇਹ ਲੋਕ ਜਿਹੜੇ ਨੇ ਗੋਦੀ ਮੀਡੀਆ ਨਾਲੋਂ ਵੀ ਖਤਰਨਾਕ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਵੀ ਇਹ ਸੰਤਾਂ ਨਾਲ ਰਹੇ ਨੇ, ਇਹ ਸੰਤਾਂ ਵੇਲੇ ਹੁੰਦੇ ਸੀ, ਇਹ ਸੰਘਰਸ਼ ਵਾਲੇ ਰਹੇ ਨੇ। ਕਈ ਮੈਂ ਫੈਡਰੇਸ਼ਨਾਂ ਨੂੰ ਜਾਣਦਾ ਜਿਹੜੇ ਕੈਨੇਡਾ ਅਮਰੀਕਾ ਜਾਂ ਬਾਹਰਲੇ ਮੁਲਕਾਂ 'ਚ ਗਏ ਹੋਏ ਨੇ, ਉਹ ਕਹਿ ਦਿੰਦੇ ਆ ਅਸੀਂ ਵੀ ਸੰਘਰਸ਼ ਵੇਲੇ ਸਰਗਰਮ ਹੁੰਦੇ ਸੀ। ਹੁਣ ਅਸੀਂ ਕੀ ਦੱਸੀਏ ਵੀ ਇਹ ਹੁੰਦੇ ਤਾਂ ਸੀਗੇ, ਪਰ ਇਹ ਕਿਸੇ ਗਿਣਤੀ 'ਚ ਨਹੀਂ ਸੀ ਹੁੰਦੇ, ਕਿਉਂਕਿ ਇਹਨਾਂ ਦੀ ਸੋਚ ਉਦੋਂ ਵੀ ਹੋਰ ਤਰੀਕੇ ਦੀ ਸੀ। ਪੰਥ ਨੂੰ ਕੌਮ ਨੂੰ ਜਿਸ ਸੋਚ ਦੀ ਲੋੜ ਸੀ ਉਸ ਤਰ੍ਹਾਂ ਦੀ ਸੋਚ ਨਹੀਂ ਸੀ। ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਕਿ ਬਹੁਤ ਸਾਰੇ ਇਹੋ ਜਿਹੇ ਫੈਡਰੇਸ਼ਨੀਏ ਜਿਹੜੇ ਜਦੋਂ ਅਕਾਲੀ ਸਭਾ 'ਚ ਆਏ ਜਾਂ ਸ਼੍ਰੋਮਣੀ ਕਮੇਟੀ 'ਚ ਆਏ, ਉਹਨਾਂ ਤੋਂ ਸਾਡੀ ਜਿਹੜੀ ਆਸ ਸੀ ਕਿ ਸ਼ਾਇਦ ਹੁਣ ਇਹ ਸੱਚੀ ਸੁੱਚੀ ਗੱਲ ਕਰਿਆ ਕਰਨਗੇ, ਉਹ ਟੁੱਟ ਗਈ। ਉਹਨਾਂ ਨੇ ਵੀ ਨਿਰਾਸ਼ ਹੀ ਕੀਤਾ। ਆ ਜਿਹੜੀ ਨਵੀਂ ਪੀੜ੍ਹੀ ਦੇ ਵਿੱਚੋਂ ਕੁਝ ਨੌਜਵਾਨ ਦੇਖੀਦੇ ਆ, ਪਰਮਜੀਤ ਸਿੰਘ ਮੰਡ, ਰਣਜੀਤ ਸਿੰਘ ਦਮਦਮੀ ਟਕਸਾਲ, ਤੇ ਜਦੋਂ ਅਮਰਤਪਾਲ ਸਿੰਘ ਸਰਗਰਮ ਹੋਇਆ ਸੀ, ਕੁਝ ਇਹੋ ਜਿਹੇ 20-50 ਨੌਜਵਾਨ ਹੈਗੇ ਆ ਜਿਹੜੇ ਸੱਚੀ ਗੱਲ ਕਹਿੰਦੇ ਆ। ਨਹੀਂ ਤਾਂ ਬਹੁਤੇ ਜ਼ਿਆਦਾ ਜਦੋਂ ਟੀਵੀ ਚੈਨਲਾਂ ਤੇ ਜਾਂਦੇ ਆ, ਉੱਥੇ ਜਾ ਕੇ ਉਹਨਾਂ ਨੂੰ ਫਿਕਰ ਪਿਆ ਰਹਿੰਦਾ ਵੀ ਸਾਨੂੰ ਕਿਤੇ ਕੋਈ ਪੰਥਕ ਨਾ ਸਮਝ ਲਵੇ। ਖਾਲਿਸਤਾਨੀ ਵਾਲੀ ਤਾਂ ਗੱਲ ਬੜੀ ਦੂਰ ਆ, ਤੇ ਇਹਨਾਂ ਨੂੰ ਇਹ ਫਿਕਰ, ਮਤਲਬ ਇਹ ਇਉਂ ਗੱਲਾਂ ਕਰਨਗੇ ਵੀ ਜਿਵੇਂ ਜਿਹੜਾ ਕੁਝ ਹਿੰਦੂ ਕਹਿ ਰਿਹਾ ਹੁੰਦਾ ਕੋਈ ਉੱਥੇ, ਵੀ ਹਾਂ ਹਾਂ ਆਪਾਂ ਤੁਹਾਡੇ ਨਾਲ ਹੀ ਆ। ਹੁਣ ਇਹ ਜਿਹੜੀ ਬਿਰਤੀ ਆ, ਇਹ ਜਿਹੜੀ ਸੋਚ ਆ, ਉਹ ਪੰਥ ਦਾ ਜਾਂ ਸਿੱਖ ਕੌਮ ਦਾ ਕੇਸ ਕਿਵੇਂ ਪੇਸ਼ ਕਰਨ ਦੇ ਦੂਗੀ ਕਿਸੇ ਬੰਦੇ ਨੂੰ। ਮੰਨ ਲਓ ਕੋਈ ਬੰਦਾ ਕਿਸੇ ਚੈਨਲ ਦੇ ਉੱਤੇ ਬਹਿ ਗਿਆ, ਉੱਥੇ ਪੰਥ ਦਾ ਕੇਸ, ਪੰਥ ਦਾ ਪੱਖ ਪੇਸ਼ ਕਰਨਾ, ਤੇ ਬੰਦਾ ਤਾਂ ਦੂਜਿਆਂ ਦੀ ਬੋਲੀ ਬੋਲ ਰਿਹਾ, ਦੂਜਿਆਂ ਨੇ ਭਾਈ ਆਪਦੀ ਗੱਲ ਕਰਨੀ, ਉਹ ਹਿੰਦੂਆਂ ਦੇ ਹਿਸਾਬ ਨਾਲ ਜਾਂ ਭਾਰਤ ਦੇ ਹਿਸਾਬ ਨਾਲ ਉਹਨੇ ਗੱਲ ਕਰਨੀ। ਤੇ ਸਾਡੇ ਬੰਦੇ ਨੂੰ, ਜਿਹਨੂੰ ਅਸੀਂ ਪੰਥ ਦਾ ਨੁਮਾਇੰਦਾ ਮੰਨੀ ਬੈਠੇ ਆ, ਉਹਨੂੰ ਫਿਕਰ ਪਿਆ ਹੋਇਆ ਵਾ ਕਿਤੇ ਮੈਨੂੰ ਪਾਕਿਸਤਾਨ ਦਾ ਏਜੰਟ ਨਾ ਕਹਿ ਦੇਣ, ਕਿਤੇ ਮੈਨੂੰ ਖਾਲਿਸਤਾਨੀ ਨਾ ਕਹਿ ਦੇਣ। ਤੇ ਇਸ ਗੱਲ ਤੋਂ ਬਚਣ ਲਈ ਜਿਸ ਤਰੀਕੇ ਨਾਲ ਉਹ ਫਿਰ ਸਰੈਂਡਰ ਕਰਦਾ, ਆਤਮ ਸਮਰਪਣ ਕਰਦਾ, ਉਹਦੇ ਨਾਲ ਸੁਣਨ ਵਾਲੇ ਬੰਦੇ ਨੂੰ, ਖਾਸ ਤੌਰ ਤੇ ਜਿਹਨੂੰ ਸਮਝ ਆ ਗੱਲ ਦੀ, ਉਹਨੂੰ ਬੜੀ ਤਕਲੀਫ ਹੁੰਦੀ ਆ ਵੀ ਇਹਦੇ ਨਾਲ ਤੁਸੀਂ ਨਾ ਹੀ ਜਾਓ। ਇਸੇ ਲੜੀ ਦੇ ਵਿੱਚੋਂ ਮੈਂ ਬਹੁਤ ਸਾਰਿਆਂ ਨੂੰ ਕਹਿਣਾ ਹੁੰਦਾ ਵੀ ਜੇ ਤੁਸੀਂ ਸਿੱਖ ਕੌਮ ਦਾ ਪੱਖ ਉੱਥੇ ਯਾਰ ਰੱਖਣ ਜੋਗੇ ਨਹੀਂ ਹੈਗੇ ਤਾਂ ਚੈਨਲਾਂ ਤੇ ਨਾ ਜਾਓ, ਗੱਡਾ ਖੜਾ ਤੁਹਾਡੇ ਬਿਨਾ। ਹੁਣ ਤੁਸੀਂ ਉੱਥੇ ਬਹਿ ਜਾਂਦੇ ਹੋ ਤੇ ਬੋਲਦੇ ਤੁਸੀਂ ਉਹ ਕੁਛ ਹੋ ਜਿਹੜਾ ਮਾਤਾ ਦਾ ਮਾਲ ਮਤਲਬ ਬਣ ਜਾਂਦੇ ਹੋ ਤੁਸੀਂ। ਇਹ ਗੱਲ ਮੈਂ ਇਸ ਕਰਕੇ ਛੇੜੀ ਹੈ ਕਿ ਇੱਕ ਇਹਨਾਂ ਦਿਨਾਂ ਦੇ ਵਿੱਚ ਜਦੋਂ ਗੋਦੀ ਮੀਡੀਆ ਨੇ, ਭਾਰਤੀ ਗੋਦੀ ਮੀਡੀਆ ਨੇ ਪਾਕਿਸਤਾਨ ਤੋਂ ਬੰਦੇ ਬੁਲਾ ਕੇ ਆਪਦੇ ਡਿਬੇਟ ਜਾਂ ਡਿਸਕਸ਼ਨ ਦੇ ਵਿੱਚ TRP ਵਧਾਉਣ ਦੇ ਲਈ ਪੰਗਾ ਲੈ ਲਿਆ। ਹੁਣ ਉਹ ਸਾਰੀਆਂ ਕਲਿੱਪਸ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ। ਉਹਨਾਂ ਵਿੱਚੋਂ ਇੱਕ ਅੱਟਾ ਮਰੀ ਬਲੋਚ ਨਾਂ ਦਾ ਕੋਈ ਪਾਕਿਸਤਾਨੀ ਹੈ, ਉਹ ਇਹਨਾਂ ਸਾਰਿਆਂ ਦੀ ਉਹ ਧੁੱਕੀ ਕੱਢਦਾ ਹੈ, ਸੱਚੀ ਗੱਲ ਕਰਦਾ, ਕਿਉਂਕਿ ਗੋਦੀ ਮੀਡੀਆ ਝੂਠ ਦੇ ਸਿਰ ਤੇ ਗੱਲ ਕਰਦਾ। ਇੱਕ ਬੜਾ ਵੱਡੀਆਂ ਵੱਡੀਆਂ ਮੁੱਛਾਂ ਜਿਹੀਆਂ ਵਾਲਾ ਕੋਈ ਰਿਟਾਇਰ ਫੌਜੀ ਅਫਸਰ ਆ, ਉਹ ਇਹਨਾਂ ਚੈਨਲਾਂ ਦੇ ਉੱਤੇ ਤੁਸੀਂ ਅਕਸਰ ਦੇਖਿਆ ਹੋਣਾ, ਅੰਜਨਾ ਓਮ ਕਸ਼ਯਪ ਤੇ ਰੂਬੀਆ ਲਿਆਕਤ ਦੇ ਚੈਨਲਾਂ ਤੇ। ਇੱਕ ਗੌਰਵ ਆਰੀਆ ਤੇ ਐਵੇਂ ਹੀ ਹੋਰ ਕਈ ਨੇ। ਇਹ ਸਾਰੇ ਦੇ ਸਾਰੇ ਜਦੋਂ ਇਕੱਠੇ ਹੋ ਕੇ ਭਾਰਤੀ ਮੁਸਲਮਾਨਾਂ ਨੂੰ ਘੇਰਦੇ ਹੁੰਦੇ ਆ, ਉਵੇਂ ਵਿਚਾਰੇ ਕਿਤੇ ਸਮਝ ਬੈਠੇ ਵੀ ਉਹ ਜਿਹੜਾ ਪਾਕਿਸਤਾਨ ਤੇ ਹੁੰਦੇ ਆ। ਹੁਣ ਮੈਂ ਇੱਕ ਗੱਲ, ਜਦੋਂ 2003-04 ਦੀ ਗੱਲ ਆ, ਦਲ ਖਾਲਸਾ ਦੇ ਪ੍ਰਧਾਨ ਰਹੇ ਸਰਦਾਰ ਹਰਚਰਨਜੀਤ ਸਿੰਘ ਧਾਮੀ ਕਈ ਵਾਰ ਆਪਦੀ ਤਕਰੀਰ 'ਚ ਕਿਸੇ ਇੰਗਲਿਸ਼ ਦੀ ਕੋਟੇਸ਼ਨ ਨੂੰ ਬੋਲ ਕੇ ਉਹਦੇ ਬਾਰੇ ਪੰਜਾਬੀ 'ਚ ਗੱਲ ਕਰਦੇ ਹੁੰਦੇ ਸੀਗੇ ਬਈ ਜਿਹੜੀ ਆਜ਼ਾਦੀ ਆ ਨਾ, ਉਹ ਇਹੋ ਜਿਹੀ ਇੱਕ ਨਿਆਮਤ ਹੈ ਬਈ ਗੁਲਾਮ ਬੰਦਾ ਉਹਦੇ ਮੁੱਲ ਨੂੰ, ਉਹਦੀ ਅਹਿਮੀਅਤ ਨੂੰ ਸਮਝ ਹੀ ਨਹੀਂ ਸਕਦਾ। ਆਜ਼ਾਦ ਜਾਂ ਆਜ਼ਾਦੀ ਇੱਕ ਇਹੋ ਜਿਹਾ ਵਾਤਾਵਰਣ ਸਿਰਜਦੀ ਆ ਕਿ ਬੰਦੇ ਦੀ ਸੋਚ ਜਿਹੜੀ ਆ ਉਹਦੇ ਕਰੋੜਾਂ ਇਹੋ ਜਿਹੇ ਰੰਗ ਖਿੜਦੇ ਆ, ਇਹੋ ਜਿਹਾ ਆਨੰਦ ਵੱਜਦਾ ਵੀ ਕਮਾਲ ਹੋ ਜਾਂਦੀ। ਉਹ ਗੱਲਾਂ ਬਹੁਤ ਸੋਹਣੀਆਂ। ਮੈਂ ਐਸ ਅੱਟਾ ਮਰੀ ਬਲੋਚ ਨਾਮੀ ਪਾਕਿਸਤਾਨੀ ਦੇ ਬੋਲ ਪਾਣੀ ਤੋਂ ਉਹ ਸਾਰਾ ਕੁਝ ਦੇਖਿਆ। ਹੁਣ ਜਿਹੜਾ ਭਾਰਤ ਵਿੱਚ ਵਸਦਾ ਮੁਸਲਮਾਨ ਹੈ, ਉਹ ਭਾਰਤੀ ਖਿੱਤੇ ਦੇ ਵਿੱਚ ਗੁਲਾਮ ਮਾਨਸਿਕਤਾ ਦਾ ਇੱਕ ਨਮੂਨਾ ਬਣ ਕੇ ਚੈਨਲਾਂ ਤੇ ਬੈਠਦਾ
ਤੇ ਜਦੋਂ ਉਹਨੂੰ ਹਿੰਦੂ ਕੱਟੜਪੰਥੀ ਘੇਰਦੇ ਆ, ਫਿਰ ਜਿਵੇਂ ਕਾਵਾਂ ਨੇ ਉੱਲੂ ਘੇਰਿਆ ਹੁੰਦਾ, ਉਹ ਉਹਦੀ ਦੁਰਗਤੀ ਹੁੰਦੀ। ਤੇ ਜਿਹੜੇ ਸਾਡੇ ਭਾਰਤ ਮਾਤਾ ਦੀ ਜੈ ਵਾਲੇ ਸਿੱਖ ਨੇ, ਸਨਾਤਨੀ ਸਿੱਖ ਕਹਾਉਂਦੇ ਆਪਦੇ ਆਪ ਨੂੰ, ਜਾਂ ਰਾਸ਼ਟਰਵਾਦੀ ਸਿੱਖ ਕਹਾਉਂਦੇ ਆ, ਮਾਤਾ ਦਾ ਮਾਲ, ਇਹ ਵੀ ਗੁਲਾਮ ਫਿਤਰਤ ਦਾ ਨਮੂਨਾ ਬਣ ਕੇ ਬੈਠਦੇ। ਹੁਣ ਇਹਨਾਂ ਨੂੰ ਤਾਂ ਆਪਾਂ ਦੇਖਦੇ ਹੀ ਆ ਰਹੇ ਹਾਂ, ਪਰ ਮੈਂ ਬੇਨਤੀ ਕਰਦਾ ਭਰਾਵੋ, ਆ ਜਿਹੜਾ ਅੱਟਾ ਮਰੀ ਬਲੋਚ ਲਾਉਂਦਾ ਮੁਸਲਮਾਨ ਆ ਨਾ, ਉਹ ਜਿਵੇਂ ਇਹਨਾਂ ਚੈਨਲਾਂ ਦੇ ਉੱਤੇ ਇਹਨਾਂ ਦਾ ਜਲੂਸ ਕੱਢਦਾ ਗੋਦੀ ਮੀਡੀਆ ਵਾਲਿਆਂ ਦਾ, ਤੇ ਜਿਵੇਂ ਆਪਦਾ ਪੱਖ ਪੇਸ਼ ਕਰਦਾ, ਸਿੱਧੀ ਸਾਦੀ ਬੋਲੀ 'ਚ, ਬਹੁਤੇ ਹਨ ਸੰਨ ਵੀ ਨਹੀਂ ਲਾਉਂਦਾ, ਤੇ ਬਹੁਤੀ ਜ਼ਿਆਦਾ ਡਿਪਲੋਮੈਟਿਕ ਜੀ ਡੁਪਲੀਕੇਟ ਜੀ ਬੋਲੀ ਵੀ ਨਹੀਂ ਵਰਤਦਾ। सीधे साधे लहजे च बात जो दिल से निकलती है वो असर जरूर करती है, दिलों बोलता बंदा। मैं देख रहा सीगा गौरव आरिया किते बोलण लगदा चलदी गल दे विच, वो इत्थे क्लिप मेरे सामने आया, कहंदा तकलीफ ये है, वो ओहदी गल कट के कहंदा तकलीफ मैं बताता हूं क्या तकलीफ है। कहंदा तकलीफ आपको ये है कि भारत तां कहंदा बहुत तरक्की कर गया, असीं रह गए कहंदा पाकिस्तान वाले पिछे। कहंदा भाई असीं पाकिस्तान वाले पिछे ही चंगे आ, असीं गां दा दुध पीने आ, असीं गां दा मूत नहीं पी सकदे, असीं गां दा पेशाब, गां दा गोहा नहीं वरत सकदे पीण लई, खाण लई। भारत बहुत तरक्की कर रहा, तुसीं मतलब कि गां दा गोहा ते गां दा मूत रज रज के पीओ, होर तरक्कियां करो। ਇਹ ਗੱਲ ਕਹਿ ਕੇ ਜਿਸ ਤਰੀਕੇ ਨਾਲ ਗੋਬਰ ਆਰੀਆ ਦਾ ਮੂੰਹ ਬੰਦ ਕੀਤਾ। ਇੱਕ ਹੋਰ ਪ੍ਰੋਗਰਾਮ ਦੇ ਵਿੱਚ ਉਹ ਵੱਡੀਆਂ ਮੁੱਛਾਂ ਵਾਲਾ ਜਿਹੜਾ ਉਹ ਭਕਾਈ ਜੀ ਮਾਰ ਰਿਹਾ, ਤੇ ਉਹਨੂੰ ਚੁੱਪ ਕਰਾਉਣ ਲਈ ਅੱਟਾ ਮਰੀ ਬਲੋਚ ਕਹਿੰਦਾ ਵੀ ਪਹਿਲਾਂ ਤਾਂ ਯਾਰ ਆਪਦੀਆਂ ਮੁੱਛਾਂ ਦਾ ਕੋਈ ਹਿਸਾਬ ਕਿਤਾਬ ਕਰ, ਇਹਨੂੰ ਦੇਖ ਕੇ ਡਰ ਲੱਗਦਾ। ਫਿਰ ਅਗਲੀ ਉਹਨੇ ਕਹਾਣੀ ਸਾਰੀ ਸੁਣਾਈ। ਐਵੇਂ ਹੀ ਜਿਹੜੀ ਉਹ ਰੂਬੀਆ ਲਿਆਕਤ ਆ, ਓਹੋ ਹੋ ਉਹਦੇ ਨਾਲ ਜੋ ਇਹਨੇ ਕੀਤੀ ਹੈ, ਇਹ ਗੱਲਾਂ ਮੈਂ ਇਸ ਕਰਕੇ ਦੱਸ ਰਿਹਾ ਬਈ ਸਾਡੀ ਕੌਮ ਦੇ ਸਿੱਖਾਂ ਦੇ ਵੱਡੇ ਤੋਂ ਵੱਡੇ ਸੂਝਵਾਨ ਜਾਂ ਪੰਜਾਬ ਦੇ ਵਿੱਚ ਇੱਥੇ ਰਹਿੰਦੇ ਸਿੱਖ ਨੂੰ ਤੁਸੀਂ ਕਦੇ ਨਹੀਂ ਸੋਚ ਸਕਦੇ ਵੀ ਉਹ ਕੋਈ ਹੱਕ ਸੱਚ ਦੀ ਗੱਲ ਕਰ ਸਕਦਾ। ਮੈਂ ਦੇਖ ਰਿਹਾ ਕਿ ਸਾਡੇ ਪਿੰਡਾਂ ਚੋਂ ਅਮਰੀਕਾ, ਕੈਨੇਡਾ ਜਾਂ ਬਾਹਰ ਹੋਰ ਮੁਲਕਾਂ 'ਚ ਜਿਹੜੇ ਨੌਜਵਾਨ ਗਏ ਨੇ, ਉਹਨਾਂ ਦਾ ਵੀ, ਕਿਉਂਕਿ ਜਦੋਂ ਇੱਕ ਆਜ਼ਾਦ ਮਾਹੌਲ 'ਚ ਬੰਦਾ ਰਹਿੰਦਾ, ਉਹਨਾਂ ਦੇ ਫਿਤਰਤ ਤੇ ਉਹਨਾਂ ਦੇ ਮਾਹੌਲ ਤੇ ਬਹੁਤ ਫਰਕ ਪੈਂਦਾ, ਮਾਨਸਿਕਤਾ ਹੀ ਬਦਲ ਜਾਂਦੀ। ਇੱਥੇ ਰਹਿੰਦਿਆਂ ਹੋਇਆਂ ਅਸੀਂ ਕੀ ਗਵਾਉਂਦੇ ਆ, ਇੱਥੇ ਤਾਂ ਮੇਕਿੰਗ ਪੂਰਾ ਸ਼ੇਪ ਕੀਤਾ ਜਾਂਦਾ। ਨਿੱਕੇ ਜਿਹੇ ਨਿਆਣੇ ਨੂੰ ਟੀਵੀ ਚੈਨਲਾਂ ਰਾਹੀਂ, ਸਕੂਲਾਂ ਰਾਹੀਂ, ਆਲੇ ਦਾਲੇ ਦੇ ਮਾਹੌਲ ਰਾਹੀਂ ਉਹਨੂੰ ਇੱਕ ਇਹੋ ਜਿਹਾ ਕਾਰਟੂਨ ਜੇ ਵਾਂਗੂ ਤਿਆਰ ਕੀਤਾ ਜਾਂਦਾ ਵੀ ਉਹਨੂੰ ਦੇਖ ਕੇ ਤਰਸ ਆਉਂਦਾ। ਜਿਹੜਾ ਬਾਹਰ ਬੈਠਾ ਹੋਊ, ਦੂਰ ਬੈਠਾ ਹੋਊ ਸਿੱਖ, ਉਹ ਕਹੂਗਾ ਵੀ ਯਾਰ ਤੂੰ ਪੜ੍ਹਿਆ ਲਿਖਾ ਬੰਦਾ, ਤੈਨੂੰ ਆਹ ਗੱਲ ਦੀ ਸਮਝ ਕਿਉਂ ਨਹੀਂ ਲੱਗ ਰਹੀ। ਫਿਰ ਬੰਦਾ ਖਿੱਚਦਾ ਵੀ ਆ ਵੀ ਯਾਰ ਤੈਨੂੰ ਐਡੀ ਉਮਰ ਹੋ ਗਈ, ਤੈਨੂੰ ਇਹ ਗੱਲ ਦੀ ਪਤਾ ਹੀ ਨਹੀਂ ਹੈਗਾ ਵੀ ਕੌਮ ਦੇ ਸੰਘਰਸ਼ ਬਾਰੇ। ਜਾਂ ਬੜੇ ਇਹੋ ਜਿਹੇ ਟੱਕਰਦੇ ਆ ਜਿਹੜੇ ਕਹਿੰਦੇ ਯਾਰ ਤੁਸੀਂ ਮਾਹੌਲ ਖਰਾਬ ਕਰਦੇ ਹੋ। ਹੁਣ ਗੱਲ ਉਹ ਆ ਗਈ ਕਿ ਸਾਡੀ ਕੌਮ ਨੂੰ ਵੀ ਅੱਜ ਦੇ ਦੌਰ ਵਿੱਚ 5-10 ਹਜ਼ਾਰ ਟਾਈ ਕੋਟ ਵਾਲੇ, ਵਧੀਆ ਤਰੀਕੇ ਨਾਲ ਰਹਿਣ ਸਹਿਣ ਵਾਲੇ ਮੁੰਡੇ ਕੁੜੀਆਂ, ਨੌਜਵਾਨਾਂ ਦੀ ਲੋੜ ਆ, ਜਿਹੜੇ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਚੈਨਲਾਂ ਰਾਹੀਂ ਆਪਦਾ ਪੱਖ ਪੇਸ਼ ਕਰਨਾ ਚੰਗੀ ਤਰ੍ਹਾਂ ਜਾਣਦੇ ਹੋਣ। ਪੱਖ ਪੇਸ਼ ਕਰਨਾ ਤਾਂ ਆਉਂਦਾ ਹੁੰਦਾ, ਕਈਆਂ ਨੂੰ ਬੜਾ ਗਿਆਨ ਹੁੰਦਾ, ਪਰ ਜੇਕਰ ਉਹ ਡਰਪੋਕ ਨੇ, ਜੇਕਰ ਉਹ ਸਰੈਂਡਰਡ ਨੇ, ਦੂਜੇ ਬੰਦੇ ਦੀ ਮਾੜੀ ਜੀ ਉੱਚੀ ਗੱਲ ਸੁਣੀ ਨਹੀਂ ਤੇ ਮੋਕ ਮਾਰੀ ਨਹੀਂ। ਜਦੋਂ ਮਲੋਆ ਕ੍ਰਿਸ਼ਨ ਧਰ ਦੀ ਕਿਤਾਬ ਆਈ ਸੀ ਓਪਨ ਸੀਕ੍ਰੇਟ, ਖੁੱਲੇ ਭੇਦ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਕਿਵੇਂ ਮੈਂ ਜੇਲ੍ਹ ਵਿੱਚ ਨਜ਼ਰਬੰਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ ਮਿਲਦਾ ਰਿਹਾ, ਤੇ ਆਖਰ ਮੈਂ ਉਹਨੂੰ ਸ਼ੀਸ਼ੇ ਵਿੱਚ ਉਤਾਰ ਲਿਆ ਤੇ ਮੈਂ ਫਿਰ ਆਪਦੀ ਬੋਲੀ ਉਹਦੇ ਤੋਂ ਐਂ ਬੁਲਵਾਈ। ਉਹ ਸਾਰੀ ਉਹਨੇ ਕਥਾ ਆਪਦੇ ਹਿਸਾਬ ਨਾਲ ਲਿਖੀ। ਕਿੰਨਾ ਕੁ ਸੱਚ ਲਿਖਿਆ, ਕਿੰਨਾ ਕੁ ਝੂਠ ਲਿਖਿਆ, ਇਹ ਵਾਹਿਗੁਰੂ ਜਾਣੇ। ਪਰ ਇੱਕ ਸੱਜਣ ਮੇਰੇ ਨਾਲ ਇਸ ਕਿਤਾਬ ਦੇ ਇਸ
ਗੱਲ ਬਾਰੇ ਚਰਚਾ ਕਰਨ ਲੱਗ ਪਿਆ ਵੀ ਕੀ ਤੈਨੂੰ ਲੱਗਦਾ ਵੀ ਭਾਈ ਜਸਵੀਰ ਸਿੰਘ ਰੋਡੇ ਜਿਹੜਾ ਉਹ ਮਲੂਆ ਕ੍ਰਿਸ਼ਨ ਧਰ ਦੇ ਟਰੈਪ 'ਚ ਪੂਰੀ ਤਰ੍ਹਾਂ ਫਸਿਆ ਹੋਣਾ ਤੇ ਇਦਾਂ ਗੱਲਾਂ ਹੋਈਆਂ ਹੋਣੀਆਂ। ਮੇਰਾ ਉਹਦਾ ਜਵਾਬ ਸੀ ਬਈ ਮੈਂ ਭਾਈ ਜਸਵੀਰ ਸਿੰਘ ਰੋਡੇ ਨਾਲ ਮਿਲਿਆ ਵਰਤਿਆ ਤੇ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਜਿਹੋ ਜਿਹਾ ਆਪਣਾ ਬੋਲਣ ਚੱਲਣ ਦਾ ਲਹਿਜਾ, ਜਿਵੇਂ ਆਪਾਂ ਧੜੱਲੇ ਨਾਲ ਉੱਚੀ ਬੋਲਦੇ ਆ ਜਾਂ ਆਪਾਂ ਨੂੰ ਗੱਲ ਕਰਨੀ ਆਉਂਦੀ ਹੈ, ਵੀ ਇਹ ਥੋੜਾ ਜਿਹਾ ਲਾਈਲਗ ਮਾਨਸਿਕਤਾ ਵਾਲਾ ਹੈਗਾ ਬੰਦਾ। ਆਪਦੀ ਰਾਏ ਜਿਹੜੀ ਆ ਉਹਦੇ ਤੋਂ ਥੜਕਾਉਣਾ ਇਹਨੂੰ ਬੜਾ ਸੌਖਾ, ਜੇਕਰ ਕੋਈ ਬੰਦਾ ਮੂਹਰੋਂ ਥੋੜਾ ਜਿਹਾ ਪੈ ਜਾਵੇ। ਇਹੋ ਜਿਹੇ ਬੰਦੇ ਕੌਮਾਂ ਦੇ ਆਗੂ ਵਾਲੀ ਪੋਜੀਸ਼ਨ 'ਚ ਹੋਣੇ ਨਹੀਂ ਚਾਹੀਦੇ। ਕੌਮਾਂ ਦੇ ਆਗੂ ਉਹ ਹੁੰਦੇ ਆ ਜਿਹੜੇ ਪਹਿਲਾਂ ਜਿੰਨਾ ਮਰਜ਼ੀ ਆਪਦੇ ਬੰਦਿਆਂ ਨਾਲ ਰਿੜਕ ਲੈਣ ਕਿਸੇ ਗੱਲ ਨੂੰ, ਪਰ ਜਦੋਂ ਕੋਈ ਏਜੰਡਾ ਫਾਈਨਲ ਹੋ ਗਿਆ ਫਿਰ ਉਹਦੇ ਉੱਤੇ ਪਹਿਰਾ ਦੇਣਾ ਹੁੰਦਾ। ਇਹ ਗੱਲ ਮੈਂ ਇਸ ਕਰਕੇ ਆਖੀ ਆ ਕਿ ਗਿਆਨਵਾਨ ਹੋਣਾ, ਬਾਬੇ ਲੌਂਗੋਵਾਲ ਨੂੰ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬੜਾ ਗਿਆਨ ਸੀ। ਬਾਬੇ ਜਰਨੈਲ ਸਿੰਘ ਨਾਲੋਂ ਵੱਧ ਗਿਆਨ ਹੋਣਾ ਉਹਨੂੰ ਕਈ ਗੱਲਾਂ ਪੰਜਾਬ ਦੇ, ਕਿਉਂਕਿ ਉਹ ਸਿਆਸੀ ਪ੍ਰਵਾਨ ਸੀ। ਬਾਬਾ ਜਰਨੈਲ ਸਿੰਘ ਜੀ ਹੋਰ ਖੇਤਰ ਦੀ, ਹੋਰ ਡੋਮੇਨ ਦੇ ਮਾਹਿਰ ਸੀ। ਤੇ ਇਹ ਗੱਲ ਆਪਾਂ ਸਾਰੇ ਜਾਣਦੇ ਆ ਕਿ ਕੋਈ ਉਹਨਾਂ ਦਿਨਾਂ ਦੇ ਵਿੱਚ ਵਿਦੇਸ਼ੀ ਪੱਤਰਕਾਰ ਇੱਥੇ ਆਇਆ ਤੇ ਪੰਜਾਬੀ ਦੇ ਇੱਥੋਂ ਪੰਜਾਬ ਦੇ ਪੱਤਰਕਾਰਾਂ ਦੇ ਨਾਲ ਲੈ ਕੇ ਉਹਨੇ ਦੋਨਾਂ ਸੰਤਾਂ ਨੂੰ ਮਿਲਿਆ ਤੇ ਸਰਦਾਰ ਕਰਮਜੀਤ ਸਿੰਘ ਦੀ, ਪੰਜਾਬੀ ਟ੍ਰਿਬਿਊਨ ਵਾਲਿਆਂ ਦੀ ਉਹ ਗੱਲ ਸਾਰੇ ਪ੍ਰਚਲਿਤ ਆ ਵੀ ਬਾਅਦ ਜਦੋਂ ਉਹਨੂੰ ਪੁੱਛਿਆ, ਜਿਹੜਾ ਬਾਹਰੋਂ ਆਇਆ ਸੀ, ਵੀ ਯਾਰ ਤੂੰ ਦੋਨੇ ਸੰਤਾਂ ਨੂੰ ਮਿਲਿਆ, ਭਿੰਡਰਾਂ ਵਾਲਿਆਂ ਨੂੰ ਵੀ ਤੇ ਲੌਂਗੋਵਾਲ ਨੂੰ ਵੀ, ਤੂੰ ਕੀ ਫਰਕ ਮਹਿਸੂਸ ਕੀਤਾ? ਤਾਂ ਉਹ ਜਿਹੜਾ ਬਾਹਰੋਂ ਆਇਆ ਹੋਇਆ ਵਿਦੇਸ਼ੀ ਧਰਤੀ ਦਾ ਪੱਤਰਕਾਰ ਸੀ ਉਹ ਹੱਸਣ ਲੱਗ ਪਿਆ, ਬਹੁਤ ਹੱਸਿਆ। ਕਹਿੰਦਾ ਬਈ ਜਿਹੜਾ ਸੰਤ ਲੌਂਗੋਵਾਲ ਆ ਉਹ ਘਟਨਾਵਾਂ ਨੂੰ ਜਾਣਦਾ, ਪਰ ਸੰਤ ਭਿੰਡਰਾਂ ਵਾਲਾ ਘਟਨਾਵਾਂ ਦਾ ਅਹਿਸਾਸ ਕਰਦਾ, ਤੇ ਜਿਹੜਾ ਘਟਨਾਵਾਂ ਨੂੰ ਅਹਿਸਾਸ ਕਰਦਾ ਨਾ ਉਹ ਬੜਾ ਖਤਰਨਾਕ ਹੁੰਦੇ ਆ ਇਤਿਹਾਸ ਵਿੱਚ। ਤੇ ਕਰਮਜੀਤ ਸਿੰਘ ਲਿਖਦੇ ਆ, ਕਹਿੰਦੇ ਮੈਨੂੰ ਉਹਦੇ ਖਤਰਨਾਕ ਸ਼ਬਦ ਨਾਲ ਬੜਾ ਪਿਆਰਾ ਪਿਆਰਾ ਜਿਹਾ ਲੱਗਿਆ ਵੀ ਵਧੀਆ ਗੱਲ ਕਹਿ ਰਹੀ। ਇਹਦੇ ਅਰਥ ਕੀ ਨੇ? ਇਸ ਗੱਲ ਦੇ ਅਰਥ ਇਹ ਨੇ ਕਿ ਕਿਸੇ ਵਿਸ਼ੇ ਦਾ ਮਾਹਿਰ ਹੋਣਾ ਹੋਰ ਗੱਲ ਆ। ਤੁਸੀਂ ਬੜੇ ਲੋਕ ਇਹੋ ਜਿਹੇ ਦੇਖੇ ਹੋਣੇ ਆ ਜਿਹੜੇ ਦਰਿਆਈ ਪਾਣੀਆਂ ਦੀ ਕਹਾਣੀ, ਵੰਡ ਵਾ ਜਿਹੜਾ ਸਾਡਾ ਹੱਕ ਖੋਇਆ ਗਿਆ, ਪੰਜਾਬ ਦੇ ਦਰਿਆਈ ਪਾਣੀ ਲੁੱਟੇ ਹੈ, ਇਹਦੇ ਅੰਕੜਿਆਂ ਬਾਰੇ ਜਾਂ ਇਹਦੇ ਸਾਰੇ ਤੱਥਾਂ ਬਾਰੇ ਬਹੁਤ ਜਾਣਕਾਰ ਹੁੰਦੇ। ਪਰ ਜੇਕਰ ਉਹ ਕਿਤੇ ਗੱਲ ਕਰਦੇ ਹੋਣ, ਉਹਨਾਂ ਦੇ ਲਹਿਜੇ 'ਚ, ਉਹਨਾਂ ਦੇ ਸਾਰੇ ਬੋਲਬਾਣੀ ਦੇ ਵਿੱਚ ਪੀੜ ਨਹੀਂ ਹੁੰਦੀ, ਦਰਦ ਨਹੀਂ ਹੁੰਦਾ, ਕਲਪਾਹਟ ਨਹੀਂ ਹੁੰਦੀ, ਡਿਟਰਮੀਨੇਸ਼ਨ ਕਿ ਸਾਨੂੰ ਜੇ ਉਹਨਾਂ ਨੇ ਲੁੱਟਿਆ ਤੇ ਅਸੀਂ ਕਿਵੇਂ ਇਹ ਖੋਣਾ, ਕਿਵੇਂ ਵਾਪਸ ਆਪਦਾ ਹੱਕ ਕਿਵੇਂ ਲੈਣਾ। ਉਹ ਤੱਥ ਜਾਣਦੇ ਹੁੰਦੇ। ਤੱਥਾਂ ਨੂੰ ਜਾਣਨਾ ਹੋਰ ਗੱਲ ਹੁੰਦੀ ਹੈ। ਅੱਜ ਤੇ ਕੱਲ 2 ਦਿਨ ਤੋਂ ਸਰਦਾਰ ਪਰਮਜੀਤ ਸਿੰਘ ਗਾਜੀ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਰਹੇ ਆ, ਉਹਨਾਂ ਦਾ ਅਜੀਤ ਅਖਬਾਰ ਦੇ ਸੰਪਾਦਕ ਸਫੇ ਤੇ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਲੇਖ ਛਪ ਰਿਹਾ। ਅੱਧਾ ਕੱਲ ਛਪਿਆ ਸੀ, ਅੱਧਾ ਅੱਜ ਛਪਿਆ। ਉਹਦੇ ਸ਼ਬਦ ਦੱਸਦੇ ਨੇ, ਸ਼ਬਦ ਕਿ ਕਲੇਜੇ ਛੁਰੀ ਲੱਗੀ ਹੋਈ ਹੈ। ਇਵੇਂ ਹੀ ਮੈਂ ਦਰਿਆਈ ਪਾਣੀਆਂ ਦੇ ਉੱਤੇ ਜਦੋਂ ਵੀ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲ ਕਰਦਾ ਹੁੰਦਾ, ਜਾਂ ਕਈ ਪੱਤਰਕਾਰ ਜਿਹੜੇ ਨਵੇਂ YouTube ਚੈਨਲ ਵਾਲੇ ਆ ਪੁੱਛਦੇ ਆ, ਕਹੀਦਾ ਵਾ ਵੀ ਤੁਸੀਂ ਪਾਣੀਆਂ ਬਾਰੇ ਜੇ ਗੱਲ ਸਮਝਣੀ ਹੈ ਤਾਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲ ਕਰੋ। ਤੁਸੀਂ ਕਦੇ ਉਹਨਾਂ ਦੀ ਇੰਟਰਵਿਊ ਸੁਣੋ, ਜਿਸ ਤਰੀਕੇ ਨਾਲ ਉਹ ਕੇਸ ਪੁੱਟ ਕਰਦੇ, ਕਿਉਂਕਿ ਜਿਹੜੀ ਇੰਡੀਆ ਕਮਿਟਸ ਸੁਸਾਈਡ ਕਿਤਾਬ ਲਿਖੀ ਆ ਢਿੱਲੋਂ ਸਾਹਿਬ ਨੇ, ਕਿਤਾਬ ਦੇ ਰਾਹੀਂ ਉਹਨਾਂ ਨੇ ਅੰਕੜਿਆਂ ਦਾ ਅਧਿਐਨ ਕਰਦਿਆਂ ਹੋਇਆਂ ਇਹ ਵੀ ਦੇਖ ਲਿਆ ਕਿ ਕਿੰਨਾ ਲੁੱਟਿਆ ਜਾ ਰਿਹਾ ਸਾਨੂੰ। ਉਹ ਜਦੋਂ ਕਿਸੇ ਬੰਦੇ ਨੂੰ ਅੰਕੜਿਆਂ ਦਾ, ਤੱਥਾਂ ਦਾ ਗਿਆਨ ਹੋਵੇ ਉਹ ਹੋਰ ਗੱਲ ਹੁੰਦੀ ਹੈ, ਪਰ ਜੇ ਅੰਦਰ ਉਹਦੇ ਅੱਗ ਨਹੀਂ ਲੱਗੀ ਹੋਈ ਫਿਰ ਹੋਰ ਗੱਲ ਹੁੰਦੀ। ਸੋ ਬਹੁਤ ਸਾਡੀ ਕੌਮ ਨੂੰ ਇਹੋ ਜਿਹੇ ਸਿਆਣੇ, ਸਾਰੇ ਪੱਖਾਂ ਨੂੰ, ਗੱਲਾਂ ਨੂੰ ਸਮਝਦੇ ਲੋਕਾਂ ਦੀ ਲੋੜ ਆ। 5-10 ਹਜ਼ਾਰ ਇਹੋ ਜਿਹਾ ਨੌਜਵਾਨ ਸਾਨੂੰ ਤਿਆਰ ਕਰਨਾ ਚਾਹੀਦਾ, ਜਿਹੜੇ ਜਦੋਂ ਕਿਤੇ ਬਹਿਣ ਤਾਂ ਸੁਣਨ ਵਾਲੇ ਨੂੰ ਪਤਾ ਲੱਗੇ ਕਿ ਗੱਲ ਕਹੀ ਹੈ। ਇੱਕ ਵਾਰ ਜਿਹੜਾ ਬਾਹਲਾ ਹੀ ਭੌਂਕਾ ਜਿਹਾ ਹੈਗਾ ਟਾਈਮਜ਼ ਨਾਓ ਚੈਨਲ ਤੇ ਹੁੰਦਾ ਸੀ, ਬਾਬਾ ਜੀ ਚਰਚਾ 'ਚ ਹੁੰਦਾ ਸੀ, 10 ਸਾਲ 15 ਸਾਲ ਦੀ ਗੱਲ ਹੈ। ਕੁਲਦੀਪ ਨਈਅਰ ਦੀ ਕਿਤਾਬ ਆਈ ਸੀ
ਉਹਦੇ ਵਿੱਚ ਉਹਨੇ ਦਲ ਖਾਲਸਾ ਬਾਰੇ ਲਿਖਤਾ ਵੀ ਇਹ ਕਾਂਗਰਸ ਦੇ ਏਜੰਟ ਨੇ, ਸੰਤ ਭਿੰਡਰਾਂ ਵਾਲਿਆਂ ਬਾਰੇ ਵੀ ਲਿਖਤਾ। ਉਹਨੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਬਾਰੇ ਵੀ ਬਹੁਤ ਮਾੜਾ ਲਿਖਿਆ ਸੀ, ਹੋਰ ਵੀ ਕਈਆਂ ਬਾਰੇ ਲਿਖਿਆ, ਪਰ ਇਹਦਾ ਰੌਲਾ ਬਹੁਤ ਪੈ ਗਿਆ। ਅਖੀਰ ਇੱਕ ਦਿਨ ਉਹ ਜਿਹੜਾ ਮੇਰੇ ਨਾਂ ਨਹੀਂ ਯਾਦ ਆ ਰਿਹਾ, ਰੋਡੂ ਜੇ ਦਾ ਭੌਂਕੜ ਦਾ, ਉਹਨੇ ਇੰਗਲਿਸ਼ ਦੇ ਚੈਨਲ ਦੇ ਉੱਤੇ ਕੁਲਦੀਪ ਨਈਅਰ ਨੂੰ ਸੱਦ ਲਿਆ ਤੇ ਸਾਨੂੰ, ਕਿਉਂਕਿ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਸਾਡੇ ਦਲ ਖਾਲਸਾ ਦੇ ਸਾਡੇ ਪਿਆਰੇ ਸੱਜਣ, ਜਿਨ੍ਹਾਂ ਨੇ ਆਪਦੀ ਸਾਰੀ ਜਵਾਨੀ ਪੰਥ ਦੇ ਲੇਖੇ ਲਾਤੀ, ਹੁਣ ਉਮਰ ਵਡੇਰੀ ਆ, ਚੰਡੀਗੜ੍ਹ ਰਹਿੰਦੇ, ਉਹਨਾਂ ਨਾਲ ਕਿਤੇ ਦਿਨੇ ਉਹਨਾਂ ਨੇ ਸੰਪਰਕ ਕਰਕੇ ਚੈਨਲ ਵਾਲਿਆਂ ਨੇ ਗੱਲ ਕਰ ਲਈ ਵੀ ਅਸੀਂ ਤੁਹਾਨੂੰ ਇਸ ਚੈਨਲ ਤੇ ਇੰਨੇ ਵਜੇ ਲਵਾਂਗੇ। ਹੁਣ ਸਾਡੇ ਇੱਥੇ ਸਾਰਿਆਂ ਦੇ ਵਿੱਚੋਂ ਸਤਨਾਮ ਸਿੰਘ ਪੌਂਟਾ ਸਾਹਿਬ ਉਹ ਸ਼ਖਸੀਅਤ ਹੈ ਜਿਹੜੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਜਦੋਂ ਦਲ ਖਾਲਸਾ ਨੇ ਐਲਾਨ ਕੀਤਾ ਜਥੇਬੰਦੀ ਦਾ, ਖਾਲਿਸਤਾਨ ਨੂੰ ਨਿਸ਼ਾਨਾ ਮਿਥਿਆ, ਜਿਹੜੀ ਰੋਮਾ ਚ ਪ੍ਰੈਸ ਕਾਨਫਰੰਸ ਹੋਈ। ਸੋ ਜਦੋਂ ਆਈ ਵਿਟਨੈਸ ਹੋਵੇ ਕੋਈ, ਉਹਦਾ ਫਿਰ ਪ੍ਰਭਾਵਸ਼ਾਲੀ ਹੁੰਦਾ, ਉਹਦਾ ਜਾਣਦਾ ਨਾ ਤੱਥ ਨੂੰ। ਹੁਣ ਹੋਇਆ ਇਹ ਵੀ ਇੰਗਲਿਸ਼ ਦਾ ਚੈਨਲ ਸੀ ਤੇ ਉਹਨੇ ਜਦੋਂ ਆਪਦੀ ਗੱਲ ਸ਼ੁਰੂ ਕੀਤੀ, ਐਂਕਰ ਨੇ, ਕੁਲਦੀਪ ਨਈਅਰ ਨੇ ਆਪਦਾ ਪੱਖ ਰੱਖਿਆ, ਫੇਰ ਵਾਰੀ ਆਈ ਸਤਨਾਮ ਸਿੰਘ ਪੌਂਟਾ ਸਾਹਿਬ ਦੀ। ਮੈਂ ਅੱਜ ਵੀ ਜਿਹੜੇ ਭਰਾਵਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਬੇਨਤੀ ਕਰਦਾ, ਸਤਨਾਮ ਸਿੰਘ ਪੌਂਟਾ ਸਾਹਿਬ ਕੁਲਦੀਪ ਨਈਅਰ ਲਿਖ ਕੇ YouTube ਤੇ ਕਿਤੇ ਸਰਚ ਮਾਰ ਕੇ ਉਹ ਜ਼ਰੂਰ ਦੇਖਿਓ ਤੁਸੀਂ, ਜਿਹੜੀ ਇਹਨਾਂ ਦੀ ਬਹਿਸ ਹੋਈ ਹੈ। ਦੋ ਜਣੇ ਸੀ, ਕੁਲਦੀਪ ਨਈਅਰ ਤੇ ਦੂਜਾ ਉਹ ਜਿਹੜਾ ਐਂਕਰ ਸੀ, ਦੋਨੇ ਜਾਣਿਆਂ ਨੇ ਟਿੱਲ ਦਾ ਜ਼ੋਰ ਲਾ ਲਿਆ, ਆਪਦੀ ਗੱਲ ਜਿਹੜੀ ਗਲਤ ਗੱਲ ਸੀ, ਝੂਠੀ ਗੱਲ ਸੀ, ਉਹਨੂੰ ਲੋਕਾਂ ਦੇ ਵਿੱਚ ਉਸ ਮੀਡੀਅਮ ਦੇ ਉੱਤੇ, ਉਸ ਪਲੇਟਫਾਰਮ ਦੇ ਉੱਤੇ ਕਹਿਣ ਲਈ, ਸਥਾਪਿਤ ਕਰਨ ਲਈ। ਪਰ ਸੱਚ ਦੀ ਇੱਕ ਆਪਦੀ ਤਾਕਤ ਹੁੰਦੀ ਹੈ। ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਨੂੰ ਬਹੁਤੀ ਅੰਗਰੇਜ਼ੀ ਤਾਂ ਨਹੀਂ ਆਉਂਦੀ, ਪਰ ਉਹਨਾਂ ਨੇ ਪੰਜਾਬੀ ਦੇ ਵਿੱਚ ਇਹੋ ਜਿਹੀ ਗੱਲ ਕੀਤੀ, ਇਹੋ ਜਿਹੇ ਲਹਿਜੇ 'ਚ, ਇਹੋ ਜਿਹੇ ਠੋਸ ਸ਼ਬਦਾਂ 'ਚ, ਵੀ ਜਿਹੜਾ ਵੀ ਬੰਦਾ ਦੇਖ ਰਿਹਾ, ਚਾਹੇ ਉਹ ਪੰਜਾਬੀ ਬੋਲੀ ਦੇ ਅੱਖਰਾਂ ਨੂੰ, ਉਹ ਸਾਰੀ ਗੱਲ ਨੂੰ ਨਾ ਸਮਝ ਸਕੇ, ਪਰ ਇੱਕੋ ਗੱਲ ਕਹੂਗਾ, ਸੱਚ ਆ, ਇਹ ਬੰਦਾ ਸੱਚ ਬੋਲ ਰਿਹਾ, ਇਹਦਾ ਲਹਿਜਾ ਦੱਸ ਰਿਹਾ, ਜਿੰਨਾ ਇਹ ਕਲਪਿਆ ਪਿਆ, ਜਿੰਨਾ ਇਹ ਤੜਫ ਰਿਹਾ, ਇਹਦੀਆਂ ਅੱਖਾਂ, ਇਹਦਾ ਬਾਡੀ ਲੈਂਗੁਏਜ, ਇਹਦਾ ਕੱਲਾ ਕੱਲਾ ਸਰੀਰ ਦਾ ਅੰਗ ਅੰਗ ਚੀਕ ਚੀਕ ਕੇ ਕਹਿ ਰਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਮੈਂ ਸੱਚਾ। ਹੁਣ ਇਹ ਜਿਹੜੀ ਬੋਲੀ ਜਾਂ ਇਹ ਲਹਿਜਾ, ਇਹ ਬਾਡੀ ਲੈਂਗੁਏਜ, ਇਹ ਸਾਰਾ ਕੁਝ ਇੱਕ ਗੱਲ ਨੂੰ ਕਹਿੰਦਾ ਹੈ ਨਾ, ਇਹਦੇ ਲਈ ਬਹੁਤੇ ਸਬੂਤਾਂ, ਉਦਾਹਰਨਾਂ, ਪ੍ਰੂਫਾਂ ਦੀ ਲੋੜ ਨਹੀਂ ਹੁੰਦੀ ਹੈ। ਸੱਚ ਦਾ ਇੱਕ ਆਪਦਾ ਹੀ ਔਰਾ ਹੁੰਦਾ, ਸੱਚ ਦੀ ਇੱਕ ਆਪਦੀ ਤਾਕਤ ਹੁੰਦੀ। ਸੋ ਬਣਾ ਕੇ ਜੇ ਮੂੰਹ ਜੇ ਮੀਚ ਮੀਚ ਕੇ ਵਧੀਆ ਜਿਹੀਆਂ ਗੱਲਾਂ ਨਾਲ ਨਹੀਂ ਹੁੰਦਾ। ਗੱਲ ਇਹ ਹੁੰਦੀ ਆ ਕਿ ਤੁਹਾਡੇ ਪੱਲੇ ਹੋਵੇ ਸੱਚ, ਤਾਂ ਫਿਰ ਚਾਹੇ ਕੋਠੇ ਚੜ੍ਹ ਕੇ ਨੱਚ। ਇਹ ਜਿਹੜਾ ਪਾਕਿਸਤਾਨੀ ਮੁੰਡਾ ਅੱਟਾ ਮਰੀ ਬਲੋਚ, ਇਹ ਜਿਸ ਤਰੀਕੇ ਨਾਲ ਆਜ਼ਾਦ ਹੋ ਕੇ, ਆਜ਼ਾਦ ਮਾਨਸਿਕਤਾ, ਇਹਨੂੰ ਕਿਹੜਾ ਡਰ ਵਾ? ਸਾਡੇ ਤਾਂ ਇੱਥੇ ਸਿੱਖਾਂ ਨੂੰ ਵਿਪਤਾ ਪਈ ਹੁੰਦੀ ਆ ਟੀਵੀ ਚੈਨਲਾਂ ਦੇ ਉੱਤੇ ਵੀ ਮੈਨੂੰ ਕੋਈ ਪਾਕਿਸਤਾਨ ਦਾ ਏਜੰਟ ਨਾ ਕਹਿ ਦੇਵੇ। ਸਾਡੇ ਤਾਂ ਇੱਥੇ ਜਿਹੜੇ ਭਾਰਤੀ ਮੁਸਲਮਾਨ ਜਦੋਂ ਚੈਨਲ ਤੇ ਬੈਠਦੇ ਆ, ਉਹਨਾਂ ਦੀ ਉਹੀ ਹੋਸ਼ ਉੱਡੇ ਪਏ ਹੁੰਦੇ ਨੇ ਵੀ 4-5 ਜਾਣੇ ਸਾਨੂੰ ਪੈ ਗਏ ਟੁੱਟ ਕੇ। ਉਹ ਬੰਦਾ ਕਮਾਲ ਕਰੀ ਜਾਂਦਾ, ਉਹ ਤਾਂ ਬੈਠਾ ਹੀ ਪਾਕਿਸਤਾਨ ਚ, ਉਹਨੂੰ ਕੀ ਪਾਕਿਸਤਾਨ ਦਾ ਏਜੰਟ ਕਹਿ ਦਿਓਗੇ? ਉਹ ਤਾਂ ਪਹਿਲਾਂ ਹੀ ਕਹਿੰਦਾ ਮੈਂ ਪਾਕਿਸਤਾਨ ਤੋਂ। ਨਾ ਉਹਨੂੰ ਕਿਸੇ ਗੱਲ ਦਾ ਡਰ, ਨਾ ਖੌਫ। ਤੇ ਜਿਵੇਂ ਉਹ ਇਹਨਾਂ ਦੀ ਫੱਟੀ ਤੇ ਖਿੱਦੋ ਭੜਕਾਉਂਦਾ ਨਾ ਜੀ, ਅੱਟਾ ਮਰੀ ਬਲੋਚ, ਕਮਾਲ ਕੀਤੀ ਪਈ ਹੈ। ਤੋ ਜਿਹੜੇ ਸਾਡੇ ਇੱਥੇ ਗੋਦੀ ਮੀਡੀਆ ਵਾਲੇ ਪਿਛਲੇ 15-20 ਸਾਲਾਂ ਤੋਂ ਭਾਰਤੀ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਬਿਠਾ ਕੇ ਆਪਦੇ ਹਿਸਾਬ ਨਾਲ ਖੇਡਾਂ ਖੇਡਦੇ ਰਹੇ ਨੇ, ਉਹਨਾਂ ਨੇ ਇਹ ਪੰਗਾ ਲਿਆ ਹੋਇਆ। ਸੋ ਪਿਛਲੇ ਆ ਜੰਗ ਵਾਲੇ ਦਿਨਾਂ ਤੋਂ ਜਿਸ ਤਰੀਕੇ ਨਾਲ ਇਸ ਗੋਦੀ ਮੀਡੀਆ ਨੇ ਅੱਟਾ ਮਰੀ ਬਲੋਚ ਤੇ ਹੋਰ ਪਾਕਿਸਤਾਨੀਆਂ ਨੂੰ ਸੱਦ ਕੇ ਇੱਕ ਵਾਰੀ ਸਾਰਿਆਂ ਨੂੰ, ਮੈਂ ਕਈਆਂ ਨੂੰ ਕਿਹਾ, ਮੈਂ ਕਿਹਾ ਉਹ ਦੇਖੋ ਤੁਸੀਂ, ਆਹ ਹੁੰਦੀ ਆ ਸੱਚ ਦੀ ਤਾਕਤ। ਜਦੋਂ ਤੁਸੀਂ ਆਜ਼ਾਦ ਫਿਤਰਤ ਨਾਲ ਗੱਲ ਕਰਦੇ ਹੋ, ਤੁਹਾਡੀ ਗੱਲ ਦਾ ਅਸਰ ਕਿਵੇਂ ਪੈਂਦਾ। ਉਹ 2 ਸਕਿੰਟਾਂ 'ਚ ਹੀ ਉਹਨਾਂ ਦੇ 2 ਘੰਟੇ ਦਾ ਕੀਤਾ ਕਰਾਇਆ ਸਵਾਹ ਕਰਕੇ ਹੋ ਜਾਂਦਾ। ਇਹ ਗੱਲ ਸਾਡੇ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਵਾਲੀ ਆ ਕਿ ਅੱਜ ਦਾ ਦੌਰ ਬਿਰਤਾਂਤ ਦਾ ਦੌਰ ਆ, ਨੈਰੇਟਿਵ ਦੀ ਜੰਗ ਜਿਹੜੀ ਆ। ਤੇ ਜਿਹੜਾ ਬੰਦਾ ਆਪਦੇ ਹੱਕ 'ਚ ਮਾਹੌਲ ਸਿਰਜ ਗਿਆ, ਸਿਰਜ ਗਿਆ। ਕੌਮਾਂ ਨੂੰ ਨਾਇਕ ਤੋਂ ਖਲਨਾਇਕ ਬਣਾਉਣ ਲਈ ਬਿਰਤਾਂਤ ਸਿਰਜੇ ਜਾਂਦੇ ਆ।
ਤੇ ਜਿਸ ਹਿੰਦੂ ਅੱਤਵਾਦ ਨਾਲ ਸਾਡਾ ਵਾਹ ਪਿਆ ਹੋਇਆ, ਰਮਾਇਣ ਕੀ ਹੈ ਜੀ? ਰਮਾਇਣ ਆਰੀਆ ਨਸਲ ਨੂੰ ਜੇਤੂ ਦਰਸਾਉਣ ਵਾਲੀ ਇੱਕ ਕਹਾਣੀ ਹੈ, ਜਿਹਦੇ ਵਿੱਚ ਰਾਮਚੰਦਰ ਨਾਂ ਦਾ ਇੱਕ ਅਯੋਧਿਆ ਦਾ ਰਾਜਕੁਮਾਰ ਮੂਲ ਵਾਸੀ ਭਾਰਤੀ ਕਬੀਲਿਆਂ ਨੂੰ ਹਰਾਉਂਦਾ। ਤੇ ਇਹ ਕਥਾ ਜਿਹੜੀ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਜੋੜ ਤੋੜ ਜਾ ਕਰਕੇ ਰਾਮਚਰਿਤ ਮਾਨਸ ਰਾਹੀਂ ਲੋਕਾਂ ਦੇ ਵਿੱਚ ਸੁੱਟਤੀ। ਇਵੇਂ ਮਹਾਭਾਰਤ, ਜਿੰਨੇ ਪ੍ਰਾਤਨ ਗ੍ਰੰਥ ਨੇ, ਜਿੰਨੀਆਂ ਪ੍ਰਾਤਨ ਗਥਾਵਾਂ ਤੁਰੀਆਂ ਫਿਰਦੀਆਂ ਨੇ, ਇਹਨਾਂ ਸਾਰੀਆਂ ਦਾ ਮੋਟਾ ਜਿਹਾ ਇਹ ਆ ਵੀ ਕੋਈ ਘਟਨਾ ਵਾਪਰੀ ਸੀ, ਉਸ ਘਟਨਾ ਦੇ ਵਿੱਚ ਥੋੜਾ ਬਹੁਤਾ ਆਪਦੇ ਕੋਲੋਂ ਲਾ ਕੇ ਰੰਗ ਰੂਪ ਇੱਕ ਇਹੋ ਜਿਹਾ ਮਸਾਲਾ ਤਿਆਰ ਕੀਤਾ ਗਿਆ, ਜਿਹਦੇ ਵਿੱਚ ਆਰੀਅਨ ਨਸਲ ਦਾ ਹਰ ਇੱਕ ਗੰਦੇ ਤੋਂ ਗੰਦਾ, ਭੈੜੇ ਤੋਂ ਭੈੜਾ ਬੰਦਾ ਤੇ ਗੰਦੇ ਤੋਂ ਗੰਦਾ ਪੱਖ ਜਿਹੜਾ ਉਹ ਹਾਂ ਪੱਖੀ ਲੱਗਣ ਲਾਉਣਾ ਤੇ ਦੂਜਿਆਂ ਨੂੰ ਗਲਤ ਦਰਸਾਉਣਾ। ਜਿਵੇਂ ਆ ਜਿਹੜੀ ਧੁਰੰਦਰ ਫਿਲਮ ਆਈ ਆ, 2 ਪਾਰਟ ਨੇ ਉਹਦੇ, ਇੱਕ ਪਹਿਲਾ ਤੇ ਦੂਜਾ। ਕੀ ਆ ਮੋਟੇ ਤੌਰ ਤੇ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਕੁਝ ਇਹੋ ਜਿਹੀਆਂ ਘਟਨਾਵਾਂ ਇਕੱਠੀਆਂ ਕਰਕੇ ਲਿਖੀਆਂ ਗਈਆਂ, ਫਿਲਮਾਈਆਂ ਗਈਆਂ, ਜਿਨ੍ਹਾਂ ਦਾ ਮੋਟਾ ਜਿਹਾ ਹਿਸਾਬ ਕਿਤਾਬ ਇਹ ਰੱਖਿਆ ਹੋਇਆ ਸੀ ਵੀ ਮੋਦੀ ਸਾਹਿਬ ਦੀ ਜੈ ਜੈਕਾਰ ਕਰਨੀ। ਜਾਣੀ ਕਿ ਹਰ ਘਟਨਾ ਤੋਂ ਬਾਅਦ, ਫਿਲਮ ਦੇ ਐਕਸ਼ਨ ਤੋਂ ਬਾਅਦ ਦਰਸ਼ਕ ਜਿਹੜਾ ਉਹ ਇਹ ਕਵੇ ਸ਼ੁਕਰ ਆ ਮੁਲਕ 'ਚ ਮੋਦੀ ਹੈਗਾ। ਇਵੇਂ ਹੀ ਪੁਰਾਣੇ ਗ੍ਰੰਥ ਲਿਖੇ ਗਏ ਨੇ, ਹੁਣ ਅਗਲੇ ਫਿਲਮਾਂ ਬਣਾਉਣ ਲੱਗ ਗਏ। ਹੁਣ ਜਿਸ ਤਰੀਕੇ ਦੀ ਕੌਮ ਨਾਲ ਸਿੱਖਾਂ ਦਾ ਵਾਹ ਪਿਆ ਹੋਇਆ, ਸਿੱਖਾਂ ਨੂੰ ਇਹ ਅਕਲ ਕਰਨੀ ਪਊਗੀ। ਇੱਕ ਵਾਰੀ ਕੈਨੇਡਾ ਤੋਂ ਕੋਈ ਸੱਜਣ ਜਿਹੜਾ ਕਾਲਜ ਟਾਈਮ ਮੇਰੇ ਨਾਲ ਪੜ੍ਹਦਾ ਰਿਹਾ ਸੀ, ਉਹ ਇੱਥੇ ਮਿਲਣ ਆਇਆ ਤੇ ਸੋਸ਼ਲ ਮੀਡੀਆ ਉੱਤੇ ਮੈਂ ਕਾਫੀ ਉਦੋਂ ਲਿਖਦਾ ਹੁੰਦਾ ਸੀ, ਤੇ ਉਹਨੇ ਕਿਹਾ ਕਿ ਤੁਸੀਂ ਬਹੁਤ ਲਿਖਦੇ ਹੋ। ਤੇ ਮੈਂ ਆਖਿਆ ਮੇਰਾ ਕੰਮ ਹੈ, ਮੈਂ ਆਪਣੇ ਸੰਘਰਸ਼ ਨੂੰ ਜਸਟੀਫਾਈ ਕਰਨਾ। ਕਈ ਸਾਡੇ ਬੰਦਿਆਂ ਤੋਂ, ਕਈ ਸਾਡੇ ਸੰਘਰਸ਼ ਵਾਲੇ ਭਰਾਵਾਂ ਤੋਂ ਗੜਬੜਾਂ ਗਲਤੀਆਂ ਹੋਈਆਂ ਨੇ, ਪਰ ਉਹ ਗੜਬੜਾਂ ਗਲਤੀਆਂ ਨੂੰ ਮੈਂ ਬਹੁਤਾ ਉਭਾਰਨ ਤੋਂ ਬਚਦਾ ਤੇ ਮੈਂ ਜਸਟੀਫਾਈ ਕਰਨਾ ਹੁੰਦਾ ਵੀ ਅਸੀਂ ਠੀਕ ਹੈ। ਉਹ ਮੇਰੇ ਨਾਲ ਬਹਿਸਣ ਲੱਗ ਗਿਆ, ਕਹਿੰਦਾ ਤੁਹਾਨੂੰ ਇਹ ਨਹੀਂ ਚਾਹੀਦਾ, ਤੁਹਾਨੂੰ ਸਹੀ ਜਿੱਥੇ ਗੱਲ ਆ ਉਹ ਸਹੀ ਕਿਹਾ ਕਰੋ, ਗਲਤ ਨੂੰ ਗਲਤ ਕਿਹਾ ਕਰੋ। ਮੈਂ ਕਿਹਾ ਨਹੀਂ, ਤੇਰੀ ਗੱਲ ਠੀਕ ਆ, ਪਰ ਗਲਤ ਨੂੰ ਵਧਾ ਕੇ ਦੱਸਣ 'ਚ, ਵੱਡੇ ਤੋਂ ਵੱਡਾ ਬਣਾ ਕੇ ਦੱਸਣ 'ਚ ਤਾਂ ਇੰਡੀਅਨ ਸਟੇਟ ਕੋਲੇ ਕਰੋੜਾਂ ਬੰਦੇ ਨੇ, ਅਰਬਾਂ ਖਰਬਾਂ ਰੁਪਈਆ ਵਾ ਉਹ ਲੱਗੇ ਹੋਏ ਨੇ, ਤੇ ਉਹ ਕੰਮ ਉਹਨਾਂ ਨੂੰ ਕਰਨ ਦਈਏ। ਆਪਾਂ, ਸਾਡੇ ਕੋਲੇ ਤਾਂ ਪਹਿਲੇ ਬੰਦੇ ਘੱਟ ਨੇ ਤੇ ਮੈਨੂੰ ਮੇਰਾ ਕੰਮ ਠੀਕ ਲੱਗਦਾ। ਹੁਣ ਉਹ ਜਿਹੜਾ ਮੇਰਾ ਸੱਜਣ ਸੀ, ਜਦੋਂ ਆ ਫਿਲਮ ਆਈ ਧੁਰੰਦਰ, ਮੈਂ ਉਹਨਾਂ ਦੇ ਨਾਲ ਗੱਲ ਕੀਤੀ। ਮੈਂ ਕਿਹਾ ਦੇਖ ਲਾ, ਅਗਲਿਆਂ ਕੋਲੇ ਮਾੜਾ ਮੂੰਹ ਰੁਪਈਏ ਨੇ, ਸਾਧਨ ਨੇ, ਉਹ ਤਾਂ ਫਿਲਮਾਂ ਬਣਾ ਬਣਾ ਕੇ ਵੀ ਆਪਦੇ ਹੱਕ 'ਚ ਮਾਹੌਲ ਸਿਰਜਣ ਲੱਗ ਪਏ। ਕੀ ਆਪਣੀ ਕੌਮ ਕੋਲੇ ਇਹੋ ਜਿਹਾ ਹਿਸਾਬ ਕਿਤਾਬ ਹੈਗਾ? ਆਪਾਂ ਖਾਲੜੇ ਉੱਤੇ ਇੱਕ ਫਿਲਮ ਬਣਾਈ ਜਿਹਦੇ ਰਾਹੀਂ ਸਿਰਫ ਇਹ ਦੱਸਣਾ ਸੀ ਕਿ ਸਾਡੀ ਕੌਮ ਦੇ ਬੇਅੰਤ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਲਾਵਾਰਸ ਲਾਸ਼ਾਂ ਕਹਿ ਕੇ ਫੂਕਿਆ ਗਿਆ, ਪਰ ਉਹਨਾਂ ਲਾਵਾਰਸ ਲਾਸ਼ਾਂ ਦੀ ਖੋਜ ਕਰਦਿਆਂ ਕਰਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਆਖਰ ਲਾਵਾਰਸ ਲਾਸ਼ ਬਣਾ ਧਰਿਆ। ਇੰਨੀ ਗੱਲ ਨੂੰ ਕਹਿੰਦੀ, ਇਸ ਸੱਚ ਨੂੰ ਉਜਾਗਰ ਕਰਦੀ ਫਿਲਮ ਜਿਹੜੀ ਆ ਉਹ ਚੱਲਣ ਨਹੀਂ ਦਿੱਤੀ ਜਾ ਰਹੀ। ਪਰ ਚਮਕੀਲੇ ਤੇ ਬਣਾ ਲਓ ਜਾਂ ਕੋਈ ਹੋਰ ਮਾੜੀ ਗੱਲ ਤੇ ਫਿਲਮ ਬਣਾ ਲਓ, ਫਿਰ ਕੋਈ ਰੋਕ ਟੋਕ ਨਹੀਂ। ਇਹਨਾਂ ਦਿਨਾਂ 'ਚ ਦਲਜੀਤ ਦਾ, ਜਿਹਦੀ ਖਾਲੜੇ ਵਾਲੀ ਫਿਲਮ ਰੋਕੀ ਬੈਠਾ ਇੰਡੀਆ, ਜੇਕਰ ਕੋਈ ਉਹਦਾ ਗਾਣਾ ਹੋ ਜਾ ਆ ਜੇ, ਲਾਜ਼ਮੀ ਤੌਰ ਤੇ ਉਹਨੂੰ ਰੋਕਣਗੇ ਵੀ, ਉਹਨੂੰ ਟੋਕਣਗੇ ਵੀ। ਪਰ ਬਹੁਤ ਚਿਰ ਪਹਿਲਾਂ ਉਹਦਾ ਇੱਕ ਗਾਣਾ ਆਇਆ ਸੀ ਜਿਹਦਾ ਮੈਨੂੰ ਬੜਾ ਹੀ ਇਤਰਾਜ਼ ਆ। ਉਹਦੇ ਵਿੱਚ ਉਹਨੇ ਖਾੜਕੂ ਸ਼ਬਦ ਨੂੰ ਨੈਗੇਟਿਵ ਰੂਪ ਦਿੱਤਾ ਸੀ। ਉਹਨੇ, ਆਪਾਂ ਹੁਣ ਖਾੜਕੂ ਕਿਹਨਾਂ ਨੂੰ ਕਹਿੰਦੇ ਆ? ਜਿਹੜੇ 1978 ਤੋਂ ਚੱਲੇ ਸੰਘਰਸ਼ ਦੇ ਵਿੱਚ ਕੌਮ ਦੇ ਲੇਖੇ ਲੱਗ ਗਏ, ਯੋਧੇ, ਸਾਡੇ ਖਾਲਿਸਤਾਨੀ ਯੋਧੇ। ਉਹਨੇ ਉਹਦੇ 'ਚ ਆਸ਼ਕ ਮਜਾਜ ਇੱਕ ਬੰਦੇ ਨੂੰ ਕਿਹਾ ਵੀ ਜੀ ਮੇਰੇ ਹੱਥ 'ਚ ਕੜਾ ਪਾਇਆ ਹੋਇਆ, ਮੂਹਰੇ ਜੱਟ ਖਾੜਕੂ ਖੜਾ। ਮੈਂ ਉਸ ਚੱਕਰ ਦੇ ਵਿੱਚ ਉਸ ਗੱਲ ਨੂੰ ਦੇਖਿਆ ਕਿ ਉਹਨੂੰ ਕਿਸੇ ਨੇ ਨਹੀਂ ਰੋਕਿਆ, ਉਦੋਂ ਉਹਦਾ ਗਾਣਾ ਰੋਕਿਆ ਨਹੀਂ, ਜਿਹ 'ਚ ਕਹੋਗੇ ਖਾੜਕੂ ਲਹਿਰ ਨੂੰ ਜਾਂ ਖਾੜਕੂ ਸ਼ਬਦ ਨੂੰ ਬਦਨਾਮ ਕਰਦਾ ਉਹ। ਇਵੇਂ ਕਈ ਉਹਦੇ ਹੋਰ ਇਹੋ ਜਿਹੇ ਗਾਣੇ ਹੋਣਗੇ। ਇੱਕ ਹੁਣ ਆਇਆ ਜਿਹਦੇ ਵਿੱਚ ਇੱਕ ਗੰਦੀ ਜੀ ਇੱਥੇ
ਘਟਨਾ ਵਾਪਰੀ ਜਿਹਦੇ ਵਿੱਚ ਇੱਕ ਔਰਤ ਗੋਲੀਆਂ ਵੇਚਦਾ ਕ੍ਰਿਸ਼ਨਾ ਤੋਂ, ਇਦਾਂ ਦੀ ਉਹ ਵੀਡੀਓ ਚੱਕ ਕੇ ਉਹਨੇ ਆਪਦੇ ਗਾਣੇ 'ਚ ਫਿਲਮਾ ਲਈ, ਕਿਸੇ ਨੇ ਨਹੀਂ ਰੋਕੀ। ਪਰ ਖਾਲੜੇ ਉੱਤੇ ਫਿਲਮ ਬਣਾਈ ਤਾਂ ਰੋਕੀ ਬੈਠੇ ਅਗਲੇ। ਇਹ ਸਾਰਾ ਕੁਝ ਦੱਸਣ ਦਾ ਮੇਰਾ ਭਾਵ ਇਹ ਆ ਕਿ ਇੰਡੀਅਨ ਮੀਡੀਆ ਜਿਹੜਾ ਹੈ ਉਹ ਬੜੀ ਸਕੀਮ ਨਾਲ ਤੁਹਾਡੀ ਕੌਮ ਨੂੰ ਬਹੁਤ ਹੀ ਗੁੰਮਰਾਹ ਕਰਨ ਲੱਗਿਆ ਹੋਇਆ। ਸਾਡੀ ਕੌਮ ਨੂੰ ਵੀ ਚਾਹੀਦਾ ਕਿ ਆਪਾਂ ਬੜੀ ਵੱਡੀ ਗਿਣਤੀ ਵਿੱਚ ਅੱਟਾ ਮਰੀ ਬਲੋਚ ਵਰਗੇ, ਅਸੀਂ ਤਾਂ ਚਲੋ ਭਾਰਤ ਵਿੱਚ ਇੱਥੇ ਬੈਠੇ ਆ, ਅਸੀਂ ਘੜੇ ਦੀ ਮੱਛੀ ਵਾਂਗੂ ਆ, ਜਦੋਂ ਮਰਜ਼ੀ ਫੜ ਕੇ ਸਾਨੂੰ ਅਗਲੇ ਕੁਝ ਕਰ ਸਕਦੇ ਆ। ਜਿਹੜੇ ਸਾਡੇ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ, ਆਪਦੇ ਨਿਆਣਿਆਂ ਨੂੰ, ਆਪਦੇ ਬੱਚਿਆਂ ਨੂੰ, ਆਪਦੇ ਭੈਣ ਭਰਾਵਾਂ ਨੂੰ ਤਿਆਰ ਕਰੋ ਕਿ ਉਹ ਕੌਮ ਦਾ ਕੇਸ ਬੜੇ ਸਟੱਜੇ ਤੇ ਠੋਸ ਲਹਿਜੇ 'ਚ ਬੇਧੜਕ ਹੋ ਕੇ ਪੇਸ਼ ਕਰਿਆ ਕਰਨ, ਤਾਂ ਕਿ ਸਾਡੇ ਬਾਰੇ ਸਾਰੀ ਦੁਨੀਆ 'ਚ ਪਤਾ ਲੱਗੇ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਇਹਨਾਂ ਨੂੰ ਹੱਕ ਮਿਲਣਾ ਚਾਹੀਦਾ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।